उस्ताद जी कहते कुछ आप सुनाए, कहते तुम तना मैं अच्छा भी खुदा दी कसम तू आ गल ना करदा, प्रोग्राम ने एक रत्ती फर्क नहीं मैं यार वो इंजन करके मैं पानी पिलाया, कहंदा ओए उठ चल, उठ के उधर चला गया। अस्सलाम वालेकुम नाज़रीन, टी टाइम में खुश आमदीद। कैसे हैं आप सब? आप गौर कर रहे हैं, मैं अपने आप को थोड़ा अपडेट कर रहा हूँ, इधर उधर आप चाती मारे जरा। ये वही है जहाँ के बुद्धू आंगन टेढ़ा, घर को आए, जहाँ के बुद्धू घर को आए, लौट के तुझे ऊँटा न यारी। बेटा जेडी ओरिजिनल आपकी लुक खुदा ने बनाई होती है ना भाईजान, वही सबसे बेस्ट लगती है आपको। खुद से पंगे लाओ ना तुसी ते फिर बंदा अजीब या बांदर टाइप या लगन लग पैंदा। जैसे नहीं तू कदी सीधे इंज करके क्रीम लवा के वाह के आ जाना, मतलब कि चार पैसे आ गए ते हुण तेनू समझ नहीं आउंदी मैं लाउणे कित्थे है। अच्छा जी, हाँ जी सही गल आ। ਤੁਹਾਨੂੰ ਸਮਝ ਨਹੀਂ ਆਉਂਦੀ ਕੋਈ ਗੱਲ ਕਿਹੜੀ ਕਰਨੀ, ਅੱਜ ਇਹਨਾਂ ਨੂੰ ਕਿੱਥੋਂ ਪੜਨਾ, ਤੁਸੀਂ ਮੈਨੂੰ ਪੜ ਲਿਆ। जी ਮੇਰਾ ਤਾਂ ਮਸਲਾ ਹੀ कल परसों आया इन्हें इंज वाल वाए सीधे, वो तो जीव जी वाला बंदे वही कहने लगा मैं वही कहने लगा इंज करके इन्हें वाल वाए सीधे ते मैं दूरों देखिया ते की बुरा लगा मैनू। ठीक है जी, ਪਤਾ ਕੀ ਤੇ ਅੱਜ ਵੀ ਹਾਲੇ ਤੱਕ ਉਹ ਜਿਹੜੇ ਨਾ ਇਹਨੇ ਸਿੱਧੇ ਕਰਾਏ ਨੇ, ਸਿੱਧੇ ਨਹੀਂ ਕਰਾਏ ਦੁਆਲ, ਸਹੀ ਦੱਸੀ सही कहंदे ता ਤੇ ਕਰਾਏ ਨਾ, ਇੱਕ ਮਿਸਾਲ ਨਹੀਂ ਨਾਰਮਲ ਗੱਲ ਆ, ਬੰਦਾ ਕਰਾ ਲੈਂਦਾ, ਇਹ ਚ ਕਿਹੜੀ ਗੱਲ ਹੈ, ਆਪਸ਼ਨ ਹੈਗਾ ਇੱਕ ਸਾਡੇ ਕੋਲ। ਵੈਸੇ ਨਾ ਇੱਕ ਹੈਗੀ ਆ, ਉਹਨੂੰ ਕੀ ਕਹਿੰਦੇ ਨੇ, ਕੁਆਰੰਟਾਈਨ ਜੀ ਸਰ। ਲੇਕਿਨ ਮੈਂ ਤੁਹਾਨੂੰ ਦੱਸਾਂ ਤੁਹਾਡੀ ਖੂਬਸੂਰਤੀ ਫਰੀਦ ਸਾਹਿਬ ਉਹ ਵਾਲਾਂ ਚ, ਹਾਂਜੀ ਜਲੇਬੀ ਟੈਪ ਵਾਲਾਂ ਦੇ ਵਿੱਚ, ਠੀਕ ਹੈ ਨਾ। ਅੱਛਾ ਤੁਸੀਂ ਦੇਖੋ ਛੇਤਰ ਫੜ ਕੇ ਨਾ ਮੇਰੇ ਸਾਡੇ ਜੂੰ ਜਿਹੜੀ ਨਾ ਉਹਨੇ ਬਾਹਰ ਆਉਣਾ ਹੁੰਦਾ ਵੇ ਨਾ ਸਿੱਧਾ, ਮਤਲਬ ਉਹਨੇ ਉੱਤੇ ਆਉਣਾ ਵਾ, ਥੱਲੇ ਬੈਠੀ ਨਾ ਅਗਰ ਜਿਲਦ ਤੇ ਉਹਨੇ ਆਉਣਾ ਉੱਤੇ, ਉਹ ਸਿੱਧੀ ਇੰਜ ਉੱਤੇ ਆਉਂਦੀ ਇੱਕ ਵਾਲ ਨੂੰ ਫੜ ਕੇ। ਇਹਦੇ ਇੰਜ ਵਾਲ ਆ, ਉਹਨੂੰ ਕੋਈ 2.5-3 ਕਿਲੋਮੀਟਰ ਵਾਇਆ ਪੈਂਦਾ ਸਿਰਫ ਉੱਤੇ ਵਾਲ ਤੇ ਆਉਣ ਲੱਗੇ। ਇਹਨੇ ਉਹਨਾਂ ਦੀ ਆਸਾਨੀ ਵਾਸਤੇ ਉਹਨਾਂ ਦਾ ਰੂਪ ਸਿੱਧਾ ਕੀਤਾ, ਉਹਨੂੰ तेरा सिर जंगली छांगा मांगा जंगल। ਤੁਸੀਂ ਯਕੀਨ ਕਰੋ, ਮੈਂ ਬੈਂਕ ਦੇ ਕੇ ਖੜਾ ਇੱਕ ਦੇ ਕੇ ਤੇ ਮੈਨੂੰ ਨਾ ਇੱਕ ਇੰਜ ਕਰਕੇ ਬੈਂਕ ਦੇ ਅੱਛਾ ਇਹ ਕੋਈ ਗੱਲ ਵਧਾ ਕੇ ਨਹੀਂ। ਅੱਛਾ ਜੀ ਤੁਸੀਂ ਬੈਂਕ ਦੇ ਅੱਗੇ ਖੜੇ? ਮੈਂ ਬੈਂਕ ਦੇ ਕੇ ਖੜਾ ਤੇ ਇੱਕ ਨਾ ਮੁਹਤਰਮਾ ਤੇ ਨਾਲ ਉਹਨਾਂ ਦਾ ਸ਼ੌਹਰ ਵੀ ਸੀ ਤੇ ਉਹ ਆਏ ਨੇ ਤੇ ਮੇਰੇ ਵੱਲ ਵੇਖੀ ਜਾ ਰਹੇ। ਉਹ ਕਹਿੰਦੇ ਤੂੰ ਕੰਮ ਕਿਉਂ ਨਹੀਂ ਕਰਦਾ, ਹਟਾ ਤੂੰ ਹੈਗਾ, ਮਤਲਬ ਤੈਨੂੰ ਕੀ ਪ੍ਰੋਬਲਮ ਆ? ਉਸਤਾਦ ਜੀ ਤੂੰ ਚੰਗਾ ਭਲਾ ਹੈਗਾ, ਤੇਰੀ ਹਰ ਚੀਜ਼ ਠੀਕ ਆ, ਤੇ ਕੀ ਗੱਲ ਆ ਤੂੰ ਕੰਮ ਕਿਉਂ ਨਹੀਂ ਕਰਦਾ? ਹੋਰ ਗੱਲ ਅੱਛਾ ਨਾਲੇ ਪਤਾ ਕੀ ਬੱਚੀਆਂ ਥੋੜੀਆਂ ਘੱਟ ਕਰ, ਤੂੰ ਕਹਿੰਦਾ ਜੀ ਮੇਰੀਆਂ 7 ਬੱਚੀਆਂ ਨੂੰ ਨਹੀਂ ਮੰਨਦੇ, 4 ਕਰ ਲਾ। ਮੈਂ ਤੈਨੂੰ ਸਹੀ ਕਹਿ ਰਿਹਾ, ਪਤਾ ਕੀ ਝੂਠ ਵੀ ਇੱਕ ਹੱਦ ਤੱਕ ਹੁੰਦਾ ਯਾਰ। ਅਗਲੇ ਉਹ ਏਜ ਦਾ ਹਿਸਾਬ ਲਾ ਲੈਂਦੇ ਨੇ ਕਿ ਵੀ 7 ਬੱਚੇ ਮੇਰੇ, 7 ਛੋਟੇ 7 ਬੱਚੇ, ਮਤਲਬ 10 8 ਸਾਲ ਦਾ ਵੀ ਨਹੀਂ, ਤੂੰ 4 ਕਰ ਲਾ, 5 ਕਰ ਲਾ, 6ਵੀਂ ਬੱਚਾ ਕਹੇਗਾ ਤੇ ਸ਼ੱਕ ਚ ਪੈ ਝੂਠ ਹੋ ਜਾਣਾ। ਉਹ ਕਹਿੰਦੀ 4 ਬੱਚੇ ਨੇ, ਛੋਟਾ ਜਿਹੜਾ ਘਰ ਕਿਰਾਏ ਦਾ ਵਾ, ਠੀਕ ਆ ਜੀ, बीवी ਨੂੰ ਜਿਹੜਾ ਵਾ ਉਹ तलाक हो गई। ਓਏ ਨਹੀਂ ਯਾਰ ਕੰਮ ਤੇ ਲਵਾਇਆ ਵਾ, ਇਹ ਕਹੀ पागल हो गया। ਨਹੀਂ ਤੇ ਮਾਹੌਲ ਖਰਾਬ ਆ, ਕਿਤੇ ਜਾਣਾ ਵਾ 20-25 ਹਜ਼ਾਰ ਤੋਂ ਸਾਰੀ ਦਿਹਾੜੀ, ਬੱਚਿਆਂ ਦੀ ਵੀ ਕੇਅਰ ਟੇਕਰ ਮੈਂ ਆ ਤੇ ਇਹ ਉਹ ਸਾਰਾ ਕੁਝ, ਤੇ ਉਹ ਨਹੀਂ ਸਰਦਾ ਤੇ ਫਿਰ ਇਸ ਤੋਂ ਮਜਬੂਰਨ ਤੁਹਾਡੇ ਵਰਗੇ ਲੋਕਾਂ ਦੀ ਹੈਲਪ ਜਿਹੜੀ ਨਾ ਉਹ ਮੈਨੂੰ ਚਾਹੀਦੀ। ਇਹ ਸਕ੍ਰਿਪਟ ਬਣਾ ਪੱਕਾ सही ਉਸਤਾਦ ਜੀ। ਮੈਂ ਔਰ ਸਪੀਡ ਬ੍ਰੇਕਰ ਦੇ ਕੋਲ ਖਲੋਇਆ ਕਰੇ, ਮੈਂ ਤੈਨੂੰ ਦੱਸਾਂ ਉੱਥੇ ਬਹੁਤ ਫਾਇਦਾ। ਸਪੀਡ ਬ੍ਰੇਕਰ ਦੇ ਕੋਲ ਬ੍ਰੇਕ ਲਾਜ਼ਮੀ ਵੱਜਦੀ। ਤੂੰ ਕੋਈ ਦੇਖ ਲੈ ਨਹਿਰ ਤੇ ਜਾ ਕੇ ਕਿਤੇ ਯੂਟਰਨ ਤੇ ਸਪੀਡ ਬ੍ਰੇਕਰ, ਤੈਨੂੰ ਇੱਥੇ ਮੰਗਣ ਵਾਲੇ ਜ਼ਰੂਰ ਮਿਲਣਗੇ। ਤੇ ਮੈਂ ਮੰਗਣ ਵਾਲੇ ਦੇ ਵਿੱਚ ਸ਼ਾਮਲ ਕੀਤਾ ਤੁਸੀਂ ਉਦੋਂ ਤੂੰ ਕਿਹਾ ਮੈਂ ਬੈਂਕ ਦੇ ਬਾਹਰ ਖਲੋਤਾ ਹੁੰਦਾ ਵਾਂ ਤੇ ਫਿਰ ਇੱਕ ਉਹ ਨਹੀਂ ਆਈ ਤੇ ਉਹ ਆਈ ਤੇ ਉਹ ਫਰੀਦ ਸਾਬਰੀ ਸਾਹਿਬ ਉਹਦੇ ਵਿੱਚ ਇੱਕ ਹੋਰ ਵੀ ਗੱਲ ਹੈਗਾ, ਇੱਕ ਬੋਤਲ ਹੈ ਉਹਦੇ ਚ ਸਰਫ ਜਿਹਾ ਪਾ, ਸ਼ੈਂਪੂ ਪਾ, ਇੰਜ ਕਰਕੇ ਸਕਰੀਨ ਤੇ ਮਾਰਿਆ ਤੇ ਨਾਲ ਉਹ ਵੈਪਰ ਜਿਹਾ, ਫਿਰ ਬੰਦਾ ਨਾ ਅੱਗੇ ਜੋਗਾ ਨਾ ਪਿੱਛੇ ਜੋਗਾ, ਵੈਪਰ ਵੱਜਣਾ ਤੇ ਉਹਨਾਂ ਨੇ ਜਾਣਾ। ਜਾਂ ਪਿੰਸਲਾ ਫੜ ਲੈ, ਇਦਾਂ ਬੰਦਾ ਡਾਇਰੈਕਟ ਮੰਗਦਾ ਨਹੀਂ। ਅੱਛਾ ਯਾਰ ਰਾਤ ਦੇ 3-3:30 ਵਜੇ ਬੱਚਿਆਂ ਦੇ ਪਕਾਨੇ ਵੇਚਣੇ ਸ਼ੁਰੂ ਕਰ। 3-3:30 ਵਜੇ ਕੌਣ? ਮੈਂ ਕਸਮ ਵਾਲੀ ਗੱਲ ਆ, ਮੈਂ ਤੁਹਾਨੂੰ ਦਿਖਾਉਣਾ, ਰਾਤ ਦੇ 3 ਵਜੇ ਬਾਬੇ ਪਕਾਨੇ ਲੈ ਕੇ ਖਲੋਤੇ ਹੁੰਦੇ ਯਾਰ। ਮੈਂ ਲੋ ਜੀ, ਮੈਂ ਤੁਹਾਨੂੰ ਕਹਿੰਦਾ ਤਸਵੀਰ ਖਿੱਚ ਕੇ ਭੇਜਾਂਗਾ, ਔਰ ਮੈਂ ਉਹਨੂੰ ਪੁੱਛਾਂਗਾ ਵੀ ਕਿ ਬਾਬਾ ਜੀ ਰਾਤ ਦੇ 2:30-3 ਵਜੇ ਤੁਸੀਂ ਇਹ ਗੁਬਾਰੇ ਜਾਂ ਬੱਚਿਆਂ ਦੇ ਉਹ 3:30 ਵਜੇ, ਔਰ ਖਲੋਤੇ ਵੀ ਐਸੀ ਕਲੋਨੀ, ਐਸੇ ਚੌਂਕ ਚ ਹੁੰਦੇ ਜਿੱਥੇ ਨਾ ਕੋਈ ਫਨਲੈਂਡ ਆ, ਨਾ ਕੋਈ ਮਤਲਬ ਕੋਈ ਬੱਚਿਆਂ ਦਾ ਕੋਈ ਐਸਾ ਸਿਸਟਮ ਨਹੀਂ, ਨਾਰਮਲ ਕਲੋਨੀ ਚ, ਜਿੱਥੇ ਰਾਤ ਦੇ 2:30-3 ਵਜੇ ਦਿਲ ਕਰੇ ਸ਼ਰਾਬ ਪੀ ਕੇ ਬੰਦੇ ਜਾ ਰਹੇ ਹੋਣ ਤੇ ਅੱਗੇ ਬਾਬਾ ਕੋਈ ਪਕਾਨੇ ਲਾ ਲਓ।
ਯਾਰ ਦੱਸ ਉਹਨਾਂ ਨੇ ਕੀ ਕਰਨੇ ਉਹ ਫਿਰ ਕੀ ਹੁੰਦਾ ਪਕਾਨੇ ਨਹੀਂ ਲੈਂਦੇ ਲੇਕਿਨ ਉਦੋਂ ਫਿਰ ਸਾਮੀਆਂ ਵੀ ਵੱਡੀਆਂ ਨਿਕਲਦੀਆਂ ਨੇ ਉਹਨਾਂ ਨੇ ਫਿਰ 10 ਵੀ ਨਹੀਂ ਦੇਣੇ ਹੁੰਦੇ ਜਿਹੜੇ 2:30-3 ਵਜੇ ਰਾਤ ਨੂੰ ਐ ਗੱਡੀ 'ਚ ਨਿਕਲੇ ਨਾ ਅੱਗੇ ਬਾਬੇ ਹੋਣੀ ਖੜੇ ਨੇ ਐ ਕਰਕੇ ਗੁਬਾਰੇ ਲੈ ਕੇ ਤੇ ਉਹ ਬੱਚਿਆਂ ਦੇ ਉਹਨਾਂ ਨੇ ਫਿਰ ਮਤਲਬ 100 200 500 ਉਹ 4-5 ਲੱਗਣਗੇ ਦਿਹਾੜੀ ਉਸਤਾਦ ਜੀ ਸਕੂਨ ਮਾਹੌਲ ਮੈਂ ਇਸ ਤੋਂ ਰਾਤ ਨੂੰ ਨਿਕਲ ਐਵੇਂ ਬੈਂਕ ਦੇ ਅੱਗੇ ਜ਼ਲੀਲ ਹੋਣਾ ਰਹਿਣਾ ਉਹ ਮੈਂ ਕਿਸੇ ਹੋਰ ਕੰਮੇ ਗਿਆ ਓਏ ਹੋਰ ਕੰਮੇ ਇੱਕ ਹੋਰ ਕੰਮ ਆ ਤੂੰ 12 ਅੰਡੇ ਲੈਣੇ ਆ ਉਬਲੇ ਹੋਏ ਰਾਤ ਨੂੰ 10 ਵਜੇ ਨਾਲ ਤੂੰ ਆ ਕੇ ਹਰ ਬੰਦੇ ਨੂੰ ਕਹਿਣਾ ਭੈਣ ਸਿਰਫ 12 ਰਹਿ ਗਏ ਨੇ ਆਖਰੀ ਲੈ ਲਓ ਆਖਰੀ ਮੈਂ ਜਾਣਾ ਘਰ ਬੱਚੇ ਭੁੱਖੇ ਨੇ ਜੇ ਭਾਜੀ ਮਿਹਨਤ ਕਰ ਰਹੇ ਆ ਮੰਗਣ ਵਾਲਾ ਨਹੀਂ 12 ਨਹੀਂ ਲੈਣੇ ਹਾਂਜੀ ਗੁਰਸ ਲੈਣਾ ਪੂਰਾ ਦੱਸੋ ਗੁਰਸ ਕਿੰਨਾ ਹੁੰਦਾ 80 ਨਹੀਂ ਹੁੰਦਾ ਦੱਸੋ ਗੁਰਸ ਕਿਹਨੂੰ ਕਹਿੰਦੇ ਲਓ ਦੱਸੋ ਗੁਰਸ ਜਿਹੜੀ ਤਾਦਾਦ ਹੈ ਜਿਵੇਂ ਦਰਜਨ ਅੱਧੀ ਦਰਜਨ 2 ਦਰਜਨ ਇਹ ਤਾਂ ਗੁਰਸ ਹੁੰਦਾ ਗੁਰਸ ਦੱਸੋ ਕਿੰਨੀਆਂ ਚੀਜ਼ਾਂ ਹੋਣ ਤੇ ਇੱਕ ਗੁਰਸ ਬਣਦਾ 400 ਅੰਡੇ ਨਾ ਹੁੰਦਾ ਵਾ ਗੁਰਸ ਇੱਕ ਇਹ ਗੁਰਸ ਵੀ 3 ਕਿਸਮਾਂ ਦੇ ਇੱਕ 400 ਵਾਲਾ ਵਾ ਇੱਕ 600 ਵਾਲਾ ਇੱਕ 750 ਨਹੀਂ ਪਾਣੀ ਇੱਕੋ ਹੀ ਗੁਰਸ ਜਿੱਦਾਂ ਦਰਜਨ ਇੱਕੋ ਹੀ ਹੈ ਨਾ ਹੁਣ ਕਦੀ ਦਰਜਨ 9 ਵਾਲੀ ਵੀ ਹੋਈ ਹੈ ਅੱਧੀ ਦਰਜਨ ਹੁੰਦੀ ਨਹੀਂ ਉਹ ਅੱਧੀ ਹੁੰਦੀ ਨਾ ਨਾਲ ਅੱਧੀ ਨਹੀਂ ਕਹਿ ਰਿਹਾ ਤੂੰ ਹਾਂਜੀ ਤੇ ਉਹ ਅੱਧਾ ਗੁਰਸ ਨਾ ਵੱਡਿਆਂ ਕੋ ਗੁਰਸ ਲੈ ਲਈਦਾ 5 ਦਰਜਨਾਂ ਨੂੰ ਕਹਿੰਦੇ ਨੇ ਖੈਰ ਜੀ 12 ਦਰਜਨਾਂ ਨੂੰ ਨਾਜ਼ਰੀਨ ਗੁਰਸ ਕਹਿੰਦੇ ਨੇ ਲੈ ਜੀ ਜਿਹੜੀਆਂ 12 ਦਰਜਨਾਂ ਹੁੰਦੀਆਂ ਨੇ ਨਾ ਇੱਕ ਦਰਜਨ ਚ 12 ਤੇ ਬਾਹਰੋਂ ਬਾਰੀਆ ਬਾਹਰੋਂ ਬਾਰੀ 360 ਬਾਹਰੋਂ ਬਾਰੀਆ ਗੁਰਸ ਬਾਹਰੋਂ ਬਾਰੀਆ ਨਿਕਲ ਗਿਆ ਓਏ ਇੱਕ ਮਿੰਟ 12 ਦਰਜਨਾਂ ਦਾ ਇੱਕ ਗੁਰਸ ਹੁੰਦਾ ਤੇ ਮੈਂ ਗੱਲ ਕੀ ਕਰ ਰਿਹਾ ਸਾਂ ਹਾਂ ਇੱਕ ਗੁਰਸ ਆਂਡਿਆਂ ਦਾ ਲੈਣਾ ਉਸਤਾਦ 12 ਸੁਣ ਲਾ ਤੂੰ ਨੂੰ ਗਲਤ ਮਿਸਾਲ ਦਿੱਤੀ ਆ ਉਹ ਤੁਸੀਂ ਬਾਹਰ ਗੁਰਸ ਉਹ ਗੱਲ ਪੂਰੀ ਸੁਣ ਲੈ ਕਿ ਮੈਂ ਪੈਣ ਕੋ ਦਿਆਂ ਮੈਂ ਚੱਲਾਂ ਕਿਤੇ ਆਰਾਮ ਨਾਲ ਗੱਲ ਸੁਣ ਲਾ ਅੱਛਾ ਤੂੰ ਕਿਹਾ 12 ਅੰਡੇ ਤੂੰ ਬਾਲਣੇ ਤੇ ਤੂੰ ਕਹਿੰਦਾ 12 ਹੀ ਰਹਿ ਗਏ ਤੂੰ 12 ਲੈ ਲੈਣਗੇ ਤੇ 12 ਅੰਡਿਆਂ ਦੇ ਕਿੰਨੇ ਕੁ ਪੈਸੇ ਹੋਣਗੇ ਬੇਵਕੂਫ ਆਦਮੀ ਕਮ ਸ ਕਮ 12 15 20 ਦਰਜਨਾਂ ਇੱਕ ਰੱਖਣੇ ਨੇ ਵਿੱਚ ਬਾਕੀ ਰੱਖਣੇ ਸਾਈਡ ਵਾਲੇ ਝੋਲੇ 'ਚ ਉਹਨੂੰ ਕਹਿਣਾ ਜੀ 6 ਰਹਿ ਗਏ ਭਾਈ ਉਹ 6 ਲੈ ਲੈਣ ਸਾਈਡ ਤੇ ਹੋ ਕੇ ਪਿੱਛੋਂ 6 ਕੱਢ ਕੇ ਫੇਰ ਵਿੱਚ ਰੱਖ ਕੇ ਅਗਲੇ ਨੂੰ ਕਹਿਣਾ 6 ਰਹਿ ਗਏ ਭਾਈ ਤੈਨੂੰ ਕਾਰੋਬਾਰੀ ਤਰੀਕਾ ਦੱਸ ਦੇ ਤੂੰ ਬੈਂਕ ਦੇ ਅੱਗੇ ਖਲੋਗੇ ਗੁਰਸ ਹੁੰਦਾ ਉੱਥੇ ਤੇ ਹਰ ਬੈਂਕ ਦੇ ਅੱਗੇ ਬੈਂਕ 'ਚ ਜਾਣ ਵਾਲਾ ਪੈਸੇ ਜਮਾ ਨਹੀਂ ਕਰਾਉਣ ਚੱਲਾ ਹੁੰਦਾ ਕੋਈ ਬਹੁਤ ਕੁਝ ਐਵੇਂ ਫਿੱਕੇ ਵੀ ਪਤਾ ਕਰਨ ਚੱਲ ਜਾਂਦੇ ਨੇ ਅੱਛਾ ਤੁਹਾਡੀਆਂ ਸਾਰੀਆਂ ਗੱਲਾਂ ਦਾ ਮੈਂ ਇੱਕੋ ਗੱਲ 'ਚ ਬਦਲਾ ਲੈ ਲੈਣਾ ਓ ਯਾਰ ਮੈਨੂੰ ਗੁਰਸ ਦਾ ਮੈਂ ਤੁਹਾਨੂੰ ਦੱਸਾਂ ਕਿੱਦਾਂ ਬਦਲਾ ਲੈਣਾ ਮੈਂ ਕਿੱਦਾਂ ਇਹਨੂੰ ਤੇ ਕੋਈ ਦੂਸਰੀ ਵਾਰੀ ਘਰੋਂ ਸਾਲਣ ਨਹੀਂ ਦਿੰਦਾ ਮੇਰੀ ਗੱਲ ਸੁਣ ਲਓ ਫਿਰ ਤੁਸੀਂ ਨਾ ਕਰੋ ਗੱਲਾਂ ਤੁਸੀਂ ਕਾਹਤੋਂ ਮੈਨੂੰ ਗੱਲਾਂ ਕਰਨ ਦੇ ਮੈਂ ਦੱਸਣ ਦਾ ਬੈਂਕ ਦੇ ਅੱਗੇ ਖਲੋਤਾ ਮੈਨੂੰ ਮੀਆਂ ਬੀਵੀ ਆ ਕੇ ਉਹਨਾਂ ਵੇਖਿਆ ਉਹਨਾਂ ਕਿਹਾ ਭਾਈ ਕਿਸੇ ਬੜੇ ਖਾਨਦਾਨ ਸੇ ਲੱਗਤੇ ਹੋ ਲਓ ਗੱਲ ਉਹ ਹੀ ਆ ਗਈ ਅੰਨੇ ਸਾਨੂੰ ਇਸ ਤੋਂ ਅੱਗੇ ਤੁਸੀਂ ਦੁਨੀਆ ਦੇ ਕਿਸੇ ਬੰਦੇ ਨੂੰ ਪੁੱਛ ਲਓ ਵੀ ਇਹਦਾ ਕੀ ਮਤਲਬ ਬਣਦਾ ਉਹ ਤੈਨੂੰ ਦੱਸੇਗਾ ਭਾਵੇਂ ਤੂੰ ਉੱਥੇ ਮੰਗਣ ਖਲੋਤਾ ਸੀ ओहो वो नहीं हाँ खुद ही ना बेच गरीबी में नाम पैदा कर खुदी को कर बुलंद इतना खुदी को कर बुलंद ਜਿਹੜੀ ਨਾ ਜ਼ਮੀਨ ਉਹਨੂੰ ਜ਼ਮੀਨ ਜੋ ਥੱਲੇ ਨੂੰ ਹੁੰਦੀ ਹੈ तो याद दो ਖੁੱਤੀ ਮੇ ਉੱਪਰ ਖੁੱਤੀ ਕੋ ਕਰ ਬੁਲਾਉਂਦੇ ਤਰ੍ਹਾਂ ਕਿੱਦਾਂ ਕਰਨਾ ਮਤਲਬ नहीं उस्ताद जी ਮਤਲਬ शेर ਘੰਟਾ ਫੜ ਕੇ ਐ ਕਰਕੇ ਤੇ ਇੰਜ ਪਾ ਕੇ ਬੰਦਾ ਕਹੇ ਮੈਂ ਖੁੱਤੀ ਚ ਪਾਤਾ नहीं उस्ताद जी शेर हैगा बड़ा बड़ा मैं ये गल करने कि उन्होंने ਅਸਲ ਤੋਂ ਬਹੁਤ ਜ਼ਿਆਦਾ ਨਾ ਅਜੀਬ ਜਿਹਾ ਬੇਲਾਇਆ ਜਿਹਾ ਆਰਟਿਸਟ ਹੋ ਗਿਆ ਕਿਸੇ ਦੀ ਗੱਲ ਤੂੰ ਸੁਣਨ ਨਹੀਂ ਦਿਆ ਕਿਸੇ ਦੇ ਵਿੱਚ ਤੂੰ ਬੋਲਣ ਕੀ ਗੱਲ ਹੋ ਗਈ ਤੈਨੂੰ ਚੰਗਾ ਭਲਾ ਸੀ ਤੂੰ ਤੇ ਐਡਾ ਸਮੂਥ ਆਰਟਿਸਟ ਕੀ ਹੋ ਗਿਆ ਤੈਨੂੰ सही कुछ भी नहीं किया ਮੈਂ ਗਲਤ ਕਹਿ ਰਿਹਾ ਮੈਂ ਗਲਤ ਕਹਿ ਰਿਹਾ ਮੈਂ सही कह रहे ਨਾਜ਼ਰੀਨ ਤੋਂ ਮੈਂ ਗਲਤ ਕਹਿ ਰਿਹਾ ਔਰ ਯਾਨੀ ਕਿ ਕਿਸੇ ਵੀ ਗੱਲ ਮੈਂ ਮਿੱਠੇ ਪੁਰੀਏ ਨੂੰ ਰੋਣਾ ਦਾ ਮਿੱਠੇ ਖੁਦਾ ਦਾ ਵਾਸਤਾ ਹੀ ਇੰਜ ਨਾ ਕਰਿਆ ਕਰ ਤੇਰੀ ਤੂੰ ਏਡੀ ਅੱਛੀ ਗੱਲ ਕਰਕੇ ਤੇ ਬੇਟਾਈਮੀ ਕਰਕੇ ਤੂੰ ਜ਼ਾਇਆ ਕਰ ਲੈਣਾ ਅਸੀਂ ਸੁਣਦੇ ਆ ਸਾਨੂੰ ਬਾਅਦ ਚੋਂ ਯਾਰ ਮਿੱਠੇ ਅਕਲ ਦੀ ਹਾਲੇ ਗੱਲ ਆ ਅਸੀਂ ਨਾਜ਼ਰੀਨ ਨਾਲੇ ਮੈਂ ਤੁਹਾਨੂੰ ਦੱਸਾਂ ਅਸੀਂ ਇਹ ਮੈਂ ਜਿਹੜੀ ਗੱਲ ਹੈ ਤੇ ਗੌਰ ਕਰੀ ਤੂੰ ਵੀਡੀਓ ਦੇਖ ਲਈ केड़ी ਆ ਦੇਖੋ ਆ ਦੇਖ ਰਿਹਾ ਤੂੰ ਇਹ ਵੀਡੀਓ ਦੇਖ ਲਈ ਕਿ ਤੂੰ ਇਹ ਕਰਦਾ ਕਿ ਸਮਝ ਨਹੀਂ ਆਉਂਦੀ ਗੱਲ ਹੋਣ ਕੀ ਦਈ ਹੈ ਚੁੱਪ ताजी ਤੁਸੀਂ ਜਿਹੜਾ ਉਸਤਾਦ ਹੋਈ ਸਲਾਹ ਕਰਦੇ ਆ ਕਰੋ ਦੱਸ ਦਿਆ ਕਰੋ ਉਸਤਾਦ ਤਕੱਬਰ ਦੀ ਇਸਲਾਹ ਨਹੀਂ ਹੁੰਦੀ ਤਕੱਬਰ ਜਦੋਂ ਇਨਸਾਨ ਚ ਆ ਜਾਵੇ ਨਾ ਗਰੂਰ ਆ ਜਾਵੇ ਫੈਸਲ ਸਾਹਿਬ ਉਹਦੀ ਇਸਲਾਹ ਨਹੀਂ ਹੁੰਦੀ ਬਸ ਕਰ ਜਾ ਫਰੀਦ ਤੁਸੀਂ ਵੈਸੇ ਹੀ ਮੇਰੇ ਦਿਲੋਂ ਲੱਥ ਗਏ ਸਾਰੇ ਜਣੇ ਮੈਨੂੰ ਉਸਤਾਦ ਜੀ ਲੰਗੜਾ ਕਹਿਣ ਲੱਗ ਪਏ ਨੇ ਇਹਦੀ ਤੂੰ ਕਦੀ ਨਾ ਮਾਫੀ ਦੇਖੀ ਇਹ ਮਾਫੀ ਇਹ ਹੁੰਦੀ ਨਾ ਇਹਦੀ ਮਾਫੀ ਹੁੰਦੀ ਹੈ ਇਹ ਬਸ ਕਰ ਦੇ ਖਵਾਜੀ ਕਦੀ ਦੇਖ ਲੈ ਹਾਂਜੀ ਇਹ ਅੰਗੂਠਾ ਦਾ ਇੱਥੇ ਹੁੰਦਾ ਬਸ ਕਰ ਦੇ ਉਸਤਾਦ ਜੀ ਝੁਕੇ ਦਰਖਤਾਂ ਨੂੰ ਫਲ ਲੱਗਦਾ ਵਾ ਫਰੀਦ ਸਹੀ ਕਹਿ ਰਹੇ ਯਾਰ ਮੈਨੂੰ ਲੰਗੜਾ ਕਹਿੰਦਾ ਯਾਰ ਇਧਰ ਲੰਗੜੇ ਦੀ ਗਲੀ ਚੌਂਸਾ ਕਹੋ ਯਾਰ ਲੰਗੜੇ ਦਾ ਨਹੀਂ ਹੁੰਦਾ ਲਓ ਜੀ ਮੈਂ ਇੱਥੇ ਤੂੰ ਗਿਆ ਇਹਨੂੰ ਉਸਤਾਦ ਜੀ ਮੈਂ ਅੱਲਾ ਨੂੰ ਸ਼ਾਹਦ ਕਰਨਾ ਵਾ ਹਾਜ਼ਰ ਨਾਜ਼ਰ ਜਾਣ ਕੇ ਮੈਂ ਕਦੀ ਅੱਜ ਤੱਕ ਇਹਨਾਂ ਨੂੰ ਲੰਗੜਾ ਨਹੀਂ ਕਿਹਾ ਲੇਕਿਨ ਇਹ ਕਿੱਡੀ ਗਲਤ ਗੱਲ ਹੈ ਕਿ ਲੋਕਾਂ ਦੇ ਕਿੱਡਾ ਹਾਂ ਗਲਤ ਇਹ ਇਹਨੂੰ ਬਿਮਾਰੀ ਹੈ ਇਹ ਜਾਣ ਕੇ ਏਡੀ ਪੱਕੇ ਤਰੀਕੇ ਨਾਲ ਗੱਲ ਕਰਦਾ ਉਹ ਦਿਲ ਕਰੇ ਲੋਕੀ ਥੱਲੇ ਫਰੀਦ ਨੂੰ ਲਾਂਤਾਨ ਕਰਨ ਲੱਗ ਪੈਣ ਮਜ਼ੀਦ ਉਹ ਨਹੀਂ ਜੀ ਰਹਿੰਦੇ ਅਸੀਂ ਕੱਲ ਜਿੱਥੇ ਗੱਲ ਗਏ ਸੀ ਉਹ ਗੱਲ ਕਰਨ ਲੱਗੇ ਨਾਜ਼ਰੀਨ ਗੱਲ ਇਹ ਆ
ਕਿ ਮੈਂ ਇੱਕ ਪ੍ਰੋਗਰਾਮ ਕੁਝ ਦਿਨ ਪਹਿਲੇ ਕੀਤਾ ਸੀ ਮੌਸੀਕੀ ਤੇ, ਕਿ ਯਾਰ ਇਹ ਬੰਦੇ ਮਤਲਬ ਜਿਨ੍ਹਾਂ ਨੂੰ ਜਿਹੜੇ ਮੌਸੀਕੀ ਦਾ ਮਜ਼ਾਕ ਉਡਾ ਰਹੇ ਨੇ ਇਹ ਇਸ ਤਰ੍ਹਾਂ ਦਾ, ਮੈਨੂੰ ਫੋਨ ਆਇਆ ਸਾਡੇ ਚੈਨਲ ਤੋਂ ਕਿ ਭਾਈਜਾਨ ਚਾਹਤ ਫਤਿਹ ਅਲੀ ਸਾਹਿਬ ਦੇ ਨਾਲ ਸ਼ੋਅ ਕਰਨਾ। ਹੁਣ ਜਨਾਬ ਗੱਲ ਹੈ ਕਿ ਅਸੀਂ ਜੌਬ ਵੀ ਕਰਦੇ ਹਾਂ, ਅਸੀਂ ਉਹਨਾਂ ਦੀ, ਮੈਂ ਉਹਨਾਂ ਨੂੰ ਮੈਸੇਜ ਕੀਤਾ, ਮੈਂ ਕਿਹਾ ਜੀ ਮੈਂ ਨਹੀਂ ਕਰਨਾ, ਕਿਉਂਕਿ ਯਾਰ ਮੈਂ ਮਤਲਬ ਮਿਊਜ਼ਿਕ ਨਾਲ ਪਿਆਰ ਕਰਨ वाला बंदा, तो ताड़ी मेहरबानी है। उन्होंने कहा भाईजान चैनल की डिमांड है, आपके शो की, ये आपका निजी जाती मामला है, पसंद नापसंद आपका जाती मामला है। अगर हम कोई गेस्ट बुलाते हैं, उस गेस्ट को आप नापसंद करते हैं तो सर ये आपका जाती मसला है, आप इसको हमारे प्रोग्राम के अंदर ना अप्लाई करें कि जी मैं इसको अच्छा नहीं समझता, ये अच्छा है, ऐसा नहीं होता। गेस्ट वो सेलिब्रिटी है इस वक्त। मैंने कहा जी ठीक है। हम नाज़रीन कल चले गए लाहौर और उन्होंने कहा जी ये शो आपने इधर जाने की चाह की बात कर रहा हूं, जाने की चाह जो हम बाहर करते हैं वहां पे नहीं करना, लाहौर हमारे एक सेट है बहुत बड़ा जहां पे ऑडियंस भी होगी, वहां पे आपने जाने की चाह का ये सेगमेंट रिकॉर्ड करना है जी। हम निकले गड्डी लेके, रास्ते में एक मोड़ आया तो वहां पे हम जनाब गए हैं तो ये स्टूल की आवाज थी खुदा की कसम, ये वो नीचे स्टूल है उसकी आवाज थी, क्योंकि थोड़ी माइक के रास्ते से जाएगी तो इसकी जो बेस आई वो आप तक नहीं पहुंचेगी, तो शायद आप कुछ और समझे, लेकिन मैं कसम वाली बात है हल्फन ये स्टूल की आवाज थी। अच्छा नाज़रीन बात ये है कि हम गए, हम उस बंदे से मिले, उससे मिलने से पहले हमारी जो थिंकिंग जो उसके लिए कुछ था वो वही था कि यार म्यूजिक के साथ मजाक और ये वो, और एक लिमिट थी और उस लिमिट को क्रॉस नहीं करना चाहिए। हमारे एंकर्स को, हमारे टीवी को, यार क्या मजाक उड़ा रहे हैं मौसीकी का, सुरों का, बड़े बड़े उस्ताद गुजरे, उनका उनकी रूहों जो चले गए उनकी रूहों तक को मेरा ख्याल जो है तकलीफ दी जा रही है। लेकिन सर जब मैं कल उस बंदे से मिला हूं भाईजान, वो नहायत शरीफ आदमी, सही बात, नहायत ही उन्होंने। अच्छा देखो गल यह है कि तीन अल्लाह ताला कहना तीन बंदियां तो मैं कलम चुक लिया, उन्हों की कोई गलती कोताही, कलम तो मरादे साडे इत्थे फरिश्ते बैठे ना लिखते हैं सारा, उन्होंने तो कलम चुक लिया। एक मजनून पागल जने जे उन्होंने, सॉरी यार हुण मैनूं कहना पै गया तो मैं हुण की कर सकदा फैसल साहब, तुहाडी मेहरबानी। पता की वो फिर मैं घटाउंदा ना, तुहाडी अगर तुहाडे प्यार च दो कर लैंदा ते ओह नहीं सी सही होना, लोकां ने कहना सी तीन ने। ते एक मजनून, एक बच्चा जिहड़ा बिल्कुल बच्चा, ते एक होर आ किहड़ा ਤੁਸੀਂ ਜਿਹੜੀ ਤੁਸੀਂ ਆਪ ਹੀ ਦੱਸੋ। एक होर है, ਇਹ ਜਿਹੜੇ ਭੈਣ ਨੂੰ ਨਹੀਂ ਸੀ ਨਾ, ਇਹ ਉਹਨਾਂ ਤਿੰਨਾਂ ਚੋਂ ਸੀ। ਤਿੰਨੇ ਖੂਬੀਆਂ ਵਾ, ਬੱਚਾ ਵੀ ਆਓ ਇਹ ਮੇਰੇ ਤਿੰਨੇ ਖੂਬੀਆਂ ਸੀ। ਤੇ ਲਿਆਦਾ ਭੈਣ ਉਹ ਗੱਲ ਇਹ ਹੈ ਕਿ ਜਿਹਨੂੰ ਪਤਾ ਹੋਵੇ ਨਾ, ਜਾਂ ਰਾਦਾ ਤਾਂ ਨਹੀਂ ਜਾਂ ਕੋਈ ਗੱਲ। ਅੱਛਾ ਮੇਰਾ ਵੀ ਮਤਲਬ ਇਹ ਸੀ ਕਿ ਯਾਰ ਅਗਰ ਉਹਨੂੰ ਨਹੀਂ ਪਤਾ, ਤੁਹਾਨੂੰ ਤਾਂ ਪਤਾ ਨਾ, ਠੀਕ ਹੈ ਨਾ। ਲੇਕਿਨ ਭੈਣ ਗੱਲ ਇਹ ਹੈ ਕਿ ਅਸੀਂ ਉਹਨਾਂ ਦੇ ਨਾਲ ਸ਼ੋਅ ਕੀਤਾ, ਨਾਜ਼ਰੀਨ ਸ਼ੋਅ ਦੇਖਣਾ ਤੁਸੀਂ ਬਈ ਤੌਬਾ ਦਾ ਮੁਕਾਮ, ਸੁਭਾਨ ਅੱਲਾ। ਅਸੀਂ ਆਪਣੇ ਵੱਲੋਂ ਆਪਣੀ ਮੌਸੀਕੀ ਦੀ ਪੂਰੀ ਉਹ ਕੀਤੀ ਆ, ਦਫਾ ਕੀਤਾ ਸੀ। ਲੇਕਿਨ ਉਸ ਭਾਈ ਨੇ ਉਹਨੇ ਕਿਹਾ ਮੈਨੂੰ ਪਤਾ ਹੀ ਨਹੀਂ ਇਹ ਹੁੰਦਾ ਕੀ ਆ, ਇਹ ਦਫਾ ਕੀ ਹੁੰਦਾ ਵਾ। ਅਸੀਂ ਪੰਜ ਜਣੇ ਇੱਕ ਸਾਈਡ ਤੇ, ਉਹ ਭਾਈ ਇਕੱਲਾ ਇੰਨਾ ਪੁਖਤਾ ਇੱਕ ਸਾਈਡ ਤੇ, ਸਾਜੀ ਉਹ ਵੀ ਸਾਡੇ ਨਾਲ ਹੀ ਸੀਗਾ ਕਿ ਟਸ ਤੋਂ ਮਸ ਨਹੀਂ ਹੋਇਆ ਉਹ ਭਾਈ। ਜਦੋਂ ਪ੍ਰੋਗਰਾਮ ਮੁੱਕਾ ਤੇ ਮੇਰੀ ਕੁਛ ਜਿਹੜੀ ਨਾ ਉਹ ਥਿੰਕਿੰਗ ਚੇਂਜ ਹੋ ਗਈ ਉਹਨਾਂ ਦੇ ਬਾਰੇ ਚ। ਯਾਰ ਇਹਨੂੰ ਵਿਚਾਰਾ ਸਾਜੀ ਵਾਲਾ ਸਾਦਾ ਆਦਮੀ। ਉਹ ਸਾਡਾ ਕਿਹੜੇ ਚੈਨਲ ਤੇ ਸ਼ੋਅ ਜਾਂ ਕਿਹੜਾ ਸ਼ੋਅ? 24 ਤੇ ਚੱਲਣਾ, ਜਿਹਦੇ ਤੇ ਇਹ ਚੱਲਦਾ ਜਾਨੀ ਕੀ ਚਾਹ ਸੀ। ਉਹ ਹਾਂਜੀ ਜਾਨੀ ਕੀ ਚਾਹ, ਪਾਇਨੋ ਜਾਨੀ ਕੀ ਚਾਹ ਹੀ ਪ੍ਰੋਗਰਾਮ ਸੀ, ਸਿਰਫ ਸੈਗਮੈਂਟ ਅਸੀਂ ਉੱਥੇ ਰਿਕਾਰਡ ਕੀਤਾ, ਬਾਕੀ ਉਹਦਾ ਟਾਈਮ ਟੇਬਲ ਸ਼ਡਿਊਲ ਹਰ ਚੀਜ਼ ਮੇਰਾ ਖਿਆਲ ਇਤਵਾਰ ਹਫਤੇ ਦੀ ਰਾਤ 11 ਵਜੇ ਜਾਂ ਇਤਵਾਰ ਦੀ ਰਾਤ 11 ਵਜੇ ਚੱਲੇਗਾ। ਮੇਰਾ ਇਤਵਾਰ ਨੂੰ, ਹਫਤੇ ਦੀ ਰਾਤ ਨੂੰ ਚੱਲੇਗਾ, ਨਹੀਂ ਇਤਵਾਰ ਨੂੰ ਚੱਲੇਗਾ ਮੇਰਾ ਖਿਆਲ। ਚਲੋ ਹਫਤੇ ਨੂੰ ਜਾਂ ਇਤਵਾਰ ਨੂੰ ਦਾ ਪ੍ਰੋਮੋ ਸ਼ਰੂਮੋ ਵੀ ਆ ਜਾਏਗਾ ਸਾਰਾ ਕੁਝ। ਬੜਾ ਅੱਛਾ ਸ਼ੋਅ ਆ, ਔਰ ਇਹ ਵੀ ਉਮੀਦ ਹੈਗੀ ਆ ਕਿ ਹੋ ਸਕਦਾ ਉਸਤਾਦ ਜੀ ਉਹ ਸੈੱਟ ਤੇ ਸਾਡਾ ਜਿੱਦਾਂ ਦਾ ਰਚਾਅ ਹੋਇਆ ਸੀ ਆਡੀਅנס ਦੇ ਨਾਲ, ਇਹ ਸਾਨੂੰ ਕਹਿਣ ਕਿ ਭਾਈ ਤੁਸੀਂ ਉੱਥੇ ਹੀ ਆ ਕੇ ਕਰੋ ਤੇ ਸਾਨੂੰ ਫਿਰ ਵੱਡਾ ਸੈੱਟ ਮਿਲ ਜਾਏ, ਜਿਹਦੀ ਮੈਂ 5-6 ਸਾਲ ਤੋਂ ਕੋਸ਼ਿਸ਼ ਕਰ ਰਿਹਾ ਇਨਸ਼ਾਅੱਲਾ ਕਿ ਮੈਨੂੰ ਕੋਈ ਨਾ ਭਾਜੀ ਕਪਲ ਟੈਪ ਸੈੱਟ ਮਿਲੇ ਇੱਕ, ਤੇ ਆਡੀਅנס ਮਿਲੇ ਤੇ ਕਰੈਕਟਰ ਮਿਲਣ, ਤੇ ਫਿਰ ਅਸੀਂ ਮਜ਼ਾ ਕਰੀਏ। ਹੋ ਸਕਦਾ ਇਹ ਜਿਹੜਾ ਸ਼ੋਅ ਸੀ ਕੱਲ ਵੈਸੇ ਹੀ ਇੱਕ ਹਾਦਸਾ ਤਾਂ ਵੀ ਚਲੋ ਇਹ ਇੱਥੇ ਕਰ ਲਓ, ਤੇ ਉਹ ਇਸ ਚੀਜ਼ ਦਾ ਉਹ ਬਣ ਜੇ ਜ਼ਰੀਆ ਬਣ ਜੇ ਕਿ
ਯਾਰ ਇਹ ਤੇਰੀ ਬੜੀ ਅੱਛੀ ਆਦਤ ਆ ਕਿ ਤੂੰ ਮੈਨੂੰ ਨਾਲ ਨਾਲ ਲਫ਼ਜ਼ ਮੇਰੇ ਕਲੀਅਰ ਕਰਾਈ ਜਾਣਾ, ਨਹੀਂ ਤਾਂ ਮੈਂ ਫਸੇ ਰਹਿਣਾ। ਮੈਨੂੰ ਮਨਾ ਵੀ ਕੀਤਾ ਨਾ ਕਰਿਆ ਕਰ ਇੰਜ ਵੀ। ਜ਼ਰੀਆ ਬਣ ਜੇ ਤੇ ਅਸੀਂ ਉੱਥੇ ਹੀ ਵੱਡਾ ਸ਼ੋਅ ਸਾਡਾ ਕੋਈ ਸ਼ੁਰੂ ਹੋ ਜਾਏ। ਅੱਲਾ ਮੌਲਾ ਦੇ ਕੰਮ ਨੇ ਯਾਰ, ਇਹ ਨਹੀਂ ਪਤਾ ਲੱਗਦਾ। ਇਸ ਤਰ੍ਹਾਂ ਹੀ ਰੱਬ ਦਾ ਕੋਈ ਨਾ ਕੋਈ ਸਿਸਟਮ ਕਰਦਾ ਤਾਂ ਬੰਦੇ ਨੂੰ ਨਹੀਂ ਪਤਾ ਲੱਗਦਾ ਗਿਆ। ਉਹ 1000 ਵਾਰੀ ਤੁਸੀਂ ਕਹਿੰਦੇ ਯਾਰ ਮੈਂ ਤੇ ਵੈਸੇ ਹੀ ਗਿਆ ਸਾਂ, ਯਾਰ ਮੈਂ ਤੇ ਐਵੇਂ ਫੋਨ ਕੀਤਾ ਸੀ, ਯਾਰ ਮੈਂ ਤੇ, ਇਹ ਬੜੀ ਵਾਰੀ ਲਾਈਫ 'ਚ ਹੁੰਦਾ ਤੇ ਮੈਨੂੰ ਪਤਾ ਨਹੀਂ ਸੀ ਕਿ ਅੱਗੋਂ ਜੀ ਇਹ ਨਿਜ਼ਾਮ ਹੋ ਜਾਣਾ। ਠੀਕ ਆ ਜੀ, ਮੈਂ ਤੇ ਐਵੇਂ ਉਹਨੇ ਕਿਹਾ ਯਾਰ ਉਹਨੂੰ ਮਿਲ ਲਾ ਜ਼ਰਾ 2 ਮਿੰਟ, ਮੈਂ ਤੇ ਵੈਸੇ ਮਿਲਣ ਗਿਆ ਸਾਂ। ਏਦਾਂ ਬਹੁਤ ਹੁੰਦਾ, ਇਹ ਇਸ ਤਰ੍ਹਾਂ ਦਾ ਕੰਮ ਹੋਣਾ ਕੋਈ। ਜੀ ਫੈਸਲ ਸਾਹਿਬ ਹੁਣ ਤੁਸੀਂ ਮੈਂ ਇਹ ਕਹਿੰਦਾ ਰੱਬ ਕੀੜੀਆਂ ਕੋ ਬਾਦ ਮਰਵਾ ਦਿੰਦਾ। ਉਹਦੇ ਨਾਮ ਦੇ ਨਾਲ ਜਿਹੜਾ ਲੱਗਾ ਚਾਹਤ ਫਤਿਹ ਅਲੀ ਖਾਨ, ਯਾਰ ਉਹਦੇ 'ਚ ਕੋਈ ਨਾ ਕੋਈ ਤੇ ਕੁਆਲਿਟੀ ਹੈ ਵੇ। ਹਾਂਜੀ, ਐਡੇ ਲੰਮੇ ਵਾਲ, ਇਸ ਤੋਂ ਕੁਆਲਿਟੀ ਅੱਗੇ ਹੈ ਹੀ ਨਹੀਂ ਪਿੱਛੇ। ਅਸੀਂ ਉਹਨਾਂ ਨਾਲ ਕੋਈ ਤਜ਼ਲੀਲ ਨਹੀਂ ਕੀਤੀ, ਉਹਨਾਂ ਆਪੇ ਸਾਨੂੰ ਇਜਾਜ਼ਤ ਦਿੱਤੀ ਸਾਜੀ। ਉਹਨਾਂ ਨੇ ਕਿਹਾ ਨਹੀਂ, ਅਸੀਂ ਉਹਨਾਂ ਦੇ ਨਾਲ ਪਹਿਲੇ ਪੂਰੀ ਤਰ੍ਹਾਂ ਪਿਆਰ ਮੁਹੱਬਤ ਨਾਲ, ਔਰ ਅਸੀਂ ਉਹਨਾਂ ਨੂੰ ਘੱਟ ਗਿਆ, ਅਸੀਂ ਆਪਸ 'ਚ ਬਹੁਤਾ, ਕਿਉਂਕਿ ਤੁਸੀਂ ਦੇਖਣਾ ਉਸ ਕਰੈਕਟਰ ਬਣਾਏ ਨੇ। ਮੈਂ ਸ਼ਾਹਦ ਅਲੀ ਸਾਹਿਬ ਦਾ ਪ੍ਰਮੋਟਰ ਹੈ ਇੱਕ, ਉਹ ਮਿੱਠਾਪੁਰੀ ਹੈ, ਅੱਗੋਂ ਤੁਸੀਂ ਆਪ ਹਿਸਾਬ ਲਾ ਲਓ। ਠੀਕ ਹੈ ਜੀ, ਇਧਰੋਂ ਇਹ ਖਾਨ ਸਾਹਿਬ ਨੇ, ਪੱਕੇ ਖਾਨ ਸਾਹਿਬ ਰਾਗਦਾਰੀ ਵਾਲੇ ਨਿਜ਼ਾਮ, ਤੇ ਇਹ ਇਹਨਾਂ ਦਾ ਚਾਚਾ ਇਹਨਾਂ ਦਾ ਪ੍ਰਮੋਟਰ ਆ, ਤੇ ਇਹ 2 ਪਾਰਟੀਆਂ ਬੈਠੀਆਂ ਨੇ, ਤੇ ਤੁਸੀਂ ਹਿਸਾਬ ਲਾ ਲੈਣਾ ਵੀ ਉੱਥੇ ਕੀ ਹੋਏਗਾ। ਠੀਕ ਹੈ ਜੀ, ਦੱਸਣਾ ਨਹੀਂ ਮੈਂ ਤੁਹਾਨੂੰ, ਤੁਸੀਂ ਵੇਖੋਗੇ ਤਾਂ ਬੜਾ ਮਜ਼ਾ ਆਏਗਾ ਤੁਹਾਨੂੰ। ਮੈਂ ਨਹੀਂ ਪੁੱਛਿਆ ਉਹਨਾਂ ਨੂੰ कि भाई आप कहाँ पैदा हुए, कहाँ से शौक पड़ा, कैसे इस फील्ड में आ गए, किसने चांस दी, ये सारे सवाल अजला पुराने हो गए ने। ਅਸੀਂ ਤੇ ਹਾਲਾ ਲਾਲਾ ਆਪਣੀ ਪਾਤੀ ਸ਼ੁਰੂ ਤੀ ਵੀ ਉਹ ਹੱਸੇ ਨੇ ਜਿਹੜਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਲਓ ਜੀ ਤੁਸੀਂ ਅੱਜ ਤੱਕ ਇਦਾਂ ਹੱਸੇ ਨਹੀਂ ਹੋਣੇ, ਕਿਉਂ ਬੈਠੇ ਬੈਠੇ ਉਹ ਮੈਂ ਕਿਹਾ ਹੈ ਕੀ ਹੈ ਸਾਜ ਨੇ ਕੋ ਕੀਤੀ ਗੱਲ, ਕਹਿੰਦਾ ਜੰਡੀ ਉਹ ਮੈਂ ਕਿਹਾ ਇਹਨੂੰ ਕੀ ਅੱਛਾ ਅੱਛਾ ਇੱਕ ਹੱਸਿਆ ਇੱਕਦਮ ਇੰਜ ਬੈਠਾ ਬੈਠਾ ਕਹਿੰਦਾ। ਮੈਂ ਕਿਹਾ ਇਹ ਤੁਸੀਂ ਦਿਲੋਂ ਹੱਸੇ ਹੋ, ਇਹ ਤੁਸੀਂ ਦਿਲੋਂ ਹੱਸੇ ਹੋ, ਗੈਰ ਇਰਾਦੀ ਤੌਰ ਤੇ ਤੁਸੀਂ ਹੱਸੇ ਹੋ, ਤੁਹਾਡਾ ਹਾਸਾ ਨਿਕਲਿਆ। ਕਹਿੰਦਾ ਹਾਂਜੀ। ਮੈਂ ਕਿਹਾ ਇਹ ਹਾਸਾ ਬਹੁਤ ਨਾਯਾਬ ਹੁੰਦਾ, ਵੈਸੇ ਅਸੀਂ ਹੱਸਦੇ ਰਹੇ ਨੇ, ਲੇਕਿਨ ਐਸਾ ਹਾਸਾ ਕਿ ਜਿਹੜੇ 'ਚ ਤੁਹਾਡਾ ਇਖਤਿਆਰ ਹੀ ਨਾ ਰਵੇ, ਇਹ ਬੜਾ ਨਾਯਾਬ ਹਾਸਾ ਹੁੰਦਾ ਸਰ। ਇਹ ਕਿਸੇ ਕਿਸੇ ਪ੍ਰੋਗਰਾਮ 'ਚ ਲੱਭਦਾ ਇਦਾਂ ਦਾ ਹਾਸਾ। ਔਰ ਦੂਸਰਾ, ਉਹ ਜਿੱਡੇ ਵੱਡੇ ਸਟਾਰ ਹੈ ਨੇ, ਉਹਨਾਂ ਦਾ ਲੈਵਲ ਹੁਣ, ਅਸੀਂ ਉਹਨਾਂ ਦੇ ਸਾਹਮਣੇ ਬੈਠੇ ਬਿਲਕੁਲ ਕੁਝ ਵੀ ਨਹੀਂ ਸੀ। ਹਾਂ ਸਹੀ ਗੱਲ, ਉਹਨਾਂ ਦੇ ਸਟਾਰ ਬਹੁਤ ਵੱਡੇ ਨੇ ਉਹ ਭਾਈ, ਸੁਪਰ ਸਟਾਰ ਆ, ਪੂਰਾ ਦੁਨੀਆ ਜਾਣਦੀ ਹੈ, ਮੁਤਾਸਰ ਲੋਕ ਉਹਨਾਂ ਨੂੰ। ਜਿਸ ਤਰ੍ਹਾਂ ਦਾ ਉਸ ਭਾਈ ਨੇ ਕਿਹਾ ਅਸਲਾਮ ਅਲੈਕੁਮ, ਕੋਈ ਕਹਿ ਕੇ ਵਿਖਾਵੇ ਯਾਰ। ਮੈਂ ਕਹਿੰਦਾ ਨਾ ਅਸਲਾਮ ਅਲੈਕੁਮ, ਇਹਦੇ ਚ ਫੈਸਲ ਸਾਹਿਬ ਐਵੇਂ ਬੇਤੁਕੀ ਗੱਲ ਨਾ ਕਰਿਆ ਕਰੋ ਯਾਰ। ਕੱਲ ਕਦੋਂ ਉਹ ਮੁੰਡਾ ਜਿਹੜਾ ਫੈਨ ਉਹਨਾਂ ਦਾ ਮਿਲਣ ਆਇਆ, ਉਹਨੇ ਆ ਕੇ ਕਿਹਾ ਅਸਲਾਮ ਅਲੈਕੁਮ, ਉਹ ਚਾਹਤ ਸਾਹਿਬ ਤੋਂ ਵੀ ਵੱਧ ਮਜ਼ਾ ਆਇਆ ਉਹਨਾਂ ਦੇ ਸਾਹਮਣੇ। ਮੈਂ ਕਿਹਾ ਯਾਰ ਇਹ ਠੀਕ ਹੈ, ਬੜਾ ਮੈਂ ਨਾ ਇਹ ਹੁਣ ਕੀ ਕਹਿੰਦੇ ਨੇ, ਤਿਸ਼ਨਗੀ ਨਹੀਂ, ਜਿਹੜੀ ਇਹਨਾਂ ਨੂੰ ਪੈਦਾ ਹੋਣੀ ਕਿ ਅਸੀਂ ਵੇਖੀ, ਇਹਨੂੰ ਕੀ ਕਹਿੰਦੇ? ਤਜੱਸੁਸ। ਤਿਸ਼ਨਗੀ ਕਿਹਨੂੰ ਕਹਿੰਦੇ? ਤਿਸ਼ਨਗੀ ਵੀ ਇਹੀ ਹੁੰਦੀ ਹੈ, ਤਜੱਸੁਸ। ਮੈਂ ਕਹਿੰਦਾ ਅਸੀਂ ਇਸ ਤੋਂ ਕਹਿ ਰਹੇ ਹਾਂ ਕਿ ਤੁਹਾਨੂੰ ਨਾ ਥੋੜਾ ਉਹ ਪੈਦਾ ਹੋਵੇ, ਤੁਸੀਂ ਕੋਈ ਯਾਰ ਇਹਨੂੰ ਵੇਖੀਏ ਕੀ ਮਜ਼ਾ ਆ ਰਿਹਾ। ਵੀ ਮੈਂ ਆਡੀਅנס ਇੱਕ ਬੰਦੇ ਨੂੰ ਕਿਹਾ, ਮੈਂ ਕਿਹਾ ਜੀ ਸਰ ਇਹ ਗਾਣਾ ਸੁਣਾਣਾ ਹੈ ਆਪਨੇ, ਤੇ ਉਹਨੇ ਰਾਵੀ ਇਸ ਕਿਸਮ ਦਾ, ਜੇ ਇੱਥੋਂ ਕਦੀ ਰਾਵੀ ਲੰਘ ਜੇ, ਨੇ ਇੰਨਾ ਸੋਹਣਾ ਸੁਣਾਇਆ। ਮੈਂ ਕਿਹਾ ਜੀ ਇਸਕੋ ਜ਼ਰਾ ਥੋੜਾ ਸਹੀ ਕਰਾਇਆ, ਤੇ ਹੁਣ ਉਹ ਸਹੀ ਕਰਾ ਰਹੇ ਨੇ ਉਹਦਾ ਗਾਣਾ ਕਿ ਇੰਜ ਦੀ ਤੂੰ ਇੰਜ ਕਹਿਣਾ, ਉਹ ਸੁਣਨਾ ਤੁਸੀਂ। ਮੈਨੂੰ ਉਦੋਂ ਜਨਮਨ ਗੁੱਸਾ ਚੜਿਆ ਜਦੋਂ ਜੇ ਤਾਂ ਕਦੀ ਰਾਵੀ ਲੰਘ ਜੇ, ਤੁਸੀਂ ਉਹਨੂੰ ਕਿਹਾ ਕਿ ਠੀਕ ਕਰੋ ਇਹਦਾ। ਉਹਨੇ ਇਦਾਂ ਦਾ ਗਾਇਆ ਕਿ ਤੋਬਾ, ਬੜਾ ਮਜ਼ੇਦਾਰ ਯਾਰ। ਤੇ ਮੈਂ ਕਿਹਾ ਜੀ ਇਹ ਬੱਚਾ ਸਟੂਡੈਂਟ ਹੈ ਤੁਹਾਡਾ, ਸ਼ਾਗਿਰਦ ਹੁਣ ਆਇਆ, ਤੇ ਦੱਸੋ, ਤੇ ਉਹਨੂੰ ਕਹਿ ਰਹੇ ਕਿ ਇਹ ਤੂੰ ਏਦਾਂ ਕਹਿਣਾ, ਉਹ ਸੁਣਨਾ। ਸਾਜੀ ਕਹਿੰਦੇ ਕੁਝ ਆਪ ਸੁਣਾਏ, ਕਹਿੰਦੇ ਤੁਮ ਤਾਂ ਨਾ ਮੈਂ ਯਾਰ ਮੈਨੂੰ ਨਾ ਡਰ ਸੀ, ਮੈਂ ਗਿਆ ਉਸਤਾਦ ਜੀ ਉਹਨਾਂ ਨੇ ਤਿਆਰ ਕੀਤਾ, ਬਾਬੁਲ ਕੀ ਦਵਾਈ ਲੈਤੀ ਜਾ। ਮੈਂ ਕਿਹਾ ਕਿਤੇ ਗੁਲਾਬੀ ਆ ਕੇ ਉਹਨਾਂ ਨੇ ਕਹਿਤਾ, ਨਾ ਨਾ ਉਹ ਨਹੀਂ ਉਹਨਾਂ ਨੇ ਮੇਰੇ ਸਾਹਮਣੇ ਗਾਇਆ, ਤੁਹਾਡੇ ਸਾਹਮਣੇ। ਸਾਹਿਬ ਦੱਸ ਦਨੀਆਂ ਜੇ ਚੁੱਪ ਕਰਕੇ ਬੈਠੋ। ਅਸੀਂ 4 ਜਣੇ ਗਏ ਸਾਂ, ਅਸੀਂ ਇਹਨਾਂ ਨੇ 3 ਨੇ ਵਾਪਸ ਆਉਣਾ ਸੀ ਜੇ ਉੱਥੇ ਗੁਲਾਬੀ ਆ ਕੇ ਸ਼ੁਰੂ ਹੋਈ। ਯਾਰ ਰਫੀ ਸਾਹਿਬ ਨੂੰ ਕੋਈ, ਯਾਰ ਮੈਂ ਕਿਹਾ ਉਸਤਾਦ ਨੁਸਰਤ ਫਤਿਹ ਅਲੀ ਖਾਨ ਨੇ ਕਹਿੰਦਾ ਕੋਈ ਰਾਗ ਨਹੀਂ ਜਾਣਦਾ। ਉਸਤਾਦ ਸਲਾਮਤ ਅਲੀ ਖਾਨ ਕਹਿੰਦਾ ਕੋਈ ਨਹੀਂ, ਕੋਈ ਰਾਗ ਨਹੀਂ ਜਾਣਦਾ। ਉਸਤਾਦ ਮੇਰੀ ਹੱਸਾ ਕਹਿੰਦਾ ਕੋਈ ਨਹੀਂ, ਮੈਂ ਕੀਤੇ ਨੇ 11। ਉਸਤਾਦ ਜੀ ਵੈਸੇ ਉਹਨਾਂ ਦੀ ਗੱਲ ਬੜੀ ਅੱਛੀ ਹੈ ਕਿ ਯਾਰ ਆਸਾਨ ਰਾਗ ਹੋਣੇ ਚਾਹੀਦੇ ਨੇ। ਉਹਨਾਂ ਦਾ ਪਹਿਲਾ ਰਾਗ ਹੈ ਮੁਹੱਬਤ, ਠੀਕ ਹੈ, ਦੂਸਰਾ ਅਜ਼ੀਅਤ, ਠੀਕ ਹੈ, ਸਲਤਨਤ, ਤੀਸਰਾ जुदाई भी है, सल्तनत है उन्होंने राग ने उन्होंने। नहीं यार वैसे ये है कि भी इंटरटेनर बहुत अच्छे, इंटरटेनर दी हद तक ठीक। आहो, लेकिन मेरा दुख अंदर उत्थे ही आ, मसीकी वाला।
ਉਹ ਥੋੜਾ ਜਿਹਾ ਇਧਰ ਇਧਰ ਉਧਰ ਹੋ ਗਿਆ, ਲੇਕਿਨ ਦੁੱਖ ਮੇਰਾ ਉੱਥੇ ਹੀ ਹੈ। ਸਾਜੀ ਸਹੀ ਕਰਾਉਣ ਡਿਆ ਕਹਿੰਦਾ ਜਿੱਤੇ ਕਿਤੇ ਰਾਵੀ ਸਾਜੀ ਨਿੱਟੇ ਪਏ ਉਹ ਮੇਰੇ ਮੌਲਾ ਉਹਨੂੰ ਜਨਮ ਕਹਿੰਦਾ ਦੇਖਿਆ ਆਪਨੇ ਨਹੀਂ ਕਹਿੰਦਾ ਰਾਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਨਹੀਂ ਐਸੇ ਐਸੇ ਐਸੇ। ਕਹਿੰਦਾ ਇੱਕ ਬੰਦੇ ਨੇ ਬੜਾ ਅੱਛਾ ਸਵਾਲ ਕੀਤਾ ਨਾ ਕਿ ਜੀ ਤੁਹਾਡਾ ਇੱਕ ਗਾਣਾ ਆਇਆ कि ये जो झंडा है उसमें डंडा है ये की लॉजिक है। कहता देखिए ये जो झंडा है इसके बाद ये जो डंडा है ये मजबूती है ये कौन सी मजबूती? ਸਭ ਤੋਂ ਮਜ਼ੇਦਾਰ ਸਵਾਲ। ਪਰ ਯਾਰ ਹੁਣੇ ਸਾਰਾ ਕੋਈ ਦੱਸਦਾ ਨਾ ਕੰਮ ਕਰਾਉਂਦੇ। ਨਹੀਂ ਉਸਤਾਦ ਜੀ, ਨਹੀਂ ਯਾਰ ਵੇਖਣਗੇ ਉਸਤਾਦ ਜੀ ਦੱਸ ਦੇ। ਨਹੀਂ ਵੇਖਣਗੇ, ਬਾਅਦ ਚ ਡਿਸਕਸ ਕਰਾਂਗਾ ਮੈਂ ਕਿ ਸਭ ਤੋਂ ਬਹੁਤਾ ਮੈਨੂੰ ਕਿਸ ਗੱਲ ਤੇ ਮਜ਼ਾ ਆਇਆ, ਉਸ ਬੰਦੇ ਦੀ ਮਾਸੂਮੀਅਤ। ਉੱਥੋਂ ਮੈਨੂੰ ਕਨਫਰਮ ਹੋਈ ਕਿ ਨਹੀਂ ਯਾਰ ਉਹ ਅੱਗ ਵਾਲੇ ਤੋਂ ओ भाई ला दे गया सी कसमे नाज़रीन तौबा का मुकाबला नहीं कसमे यार, बहुत मजा आया। लेकिन उन्होंने गुलाबी भी बहुत खूबसूरत किया यार। अच्छा यार क्या हुआ? गुलाबी गुलाबी क्या मैं गया स्पेशल बैंक अगे बेचारा खलोता सी। अच्छा जी, ਤੁਸੀਂ ਬੈਂਕ ਅਗੇ ਖਲੋਤੇ ਤੇ ਇੱਕ ਮੀਆਂ ਬੀਵੀ ਆਏ। ਮੀਆਂ ਬੀਵੀ ਆਏ। ਉਹਨਾਂ ਨੇ ਕਿਹਾ ਯਾਰ ਦੇਖਣ ਜਦੋਂ ਤੂੰ ਚੰਗੇ ਭਲੇ ਘਰ ਦਾ ਲੱਗਦਾ ਤੇ ਉਹਨਾਂ ਕਿਹਾ ਬੜਾ ਖਾਨਦਾਨੀ ਤੁਸੀਂ ਲੱਗ ਰਹੇ ਹੋ। ਮੇਰੇ ਕੀ ਮਸਲਾ ਕੀ ਬਣਿਆ? ਓਏ ਔਰਤ ਨੇ ਕਿਹਾ ਕਿ ਭੈਣ ਤੁਹਾਡੇ ਕੋਲ ਟੁੱਟੇ ਪਏ ਹੈ ਤੇ ਤੂੰ ਨਹੀਂ ਉਹਨਾਂ ਨੂੰ ਕੋਈ ਪ੍ਰੋਬਲਮ ਸੀ। ਹੁਣ ਮੈਂ ਤੁਹਾਨੂੰ ਅੱਛਾ ਵੀ ਖੁਦਾ ਦੀ ਕਸਮ ਤੂੰ ਆ ਗੱਲ ਨਾ ਕਰਦਾ, ਪ੍ਰੋਗਰਾਮ ਨੇ ਇੱਕ ਰੱਤੀ ਫਰਕ ਨਹੀਂ ਉਸਤਾਦ ਜੀ, ਉਹ ਮੈਂ ਬੰਦਾ ਕਹਿਣਾ ਸੀ, ਮੇਰੇ ਮੈਂ ਤੇਰੇ ਨਾਲ ਗੱਲ ਕਰ ਰਿਹਾ ਹਾਂ ਕਿ ਤੂੰ ਮੈਨੂੰ ਕੋਈ ਦੁਨੀਆ ਦਾ ਬੰਦਾ ਕਹਿ ਦੇ ਵੀ ਤੂੰ ਆ ਗੱਲ ਕੀਤੀ ਹੈ ਤੇ ਕੁਛ ਇਹਨਾਂ ਕੀੜੀ ਜਿੰਨਾ ਵੀ ਕੋਈ ਪ੍ਰੋਗਰਾਮ ਨਾ ਇੰਜ ਹੋਇਆ, ਸਿਰਫ ਉਹਦੀ ਗੱਲ ਕੱਟੀ। ਇਹੀ ਤੈਨੂੰ ਕਹਿ ਰਿਹਾ ਫੈਸਲ, ਜਾਣ ਦੇ ਤੈਨੂੰ ਕੀ ਹੋ ਗਿਆ ਫੈਸਲ, ਮੈਂ ਤੈਨੂੰ ਇਸ ਤੋਂ ਨਹੀਂ ਭੇਜਿਆ, ਤੇਰਾ ਤਾਂ ਬੇੜਾ ਗਰਕ ਹੋ ਗਿਆ। ਸੋਚ ਕੁਛ, ਥੋੜਾ ਦਿਮਾਗ ਏਡਾ ਵੱਡਾ ਜੀ। 15 ਦਿਨਾਂ 'ਚ ਤੁਹਾਨੂੰ ਕੀ ਹੋ ਗਿਆ? ਮੈਨੂੰ ਤੇ ਇਹ ਨਹੀਂ ਸਮਝ ਲੱਗਣ ਡਈ। ਇਹ ਉਸਤਾਦ ਆਹੋ ਸਹੀ ਕਮਰੇ ਨੂੰ ਤੁਸੀਂ ਲਾਕ ਲਾਇਆ ਹੁੰਦਾ, ਬਾਹਰ ਤੁਸੀਂ ਸਾਨੂੰ ਮਿਲਦੇ ਨਹੀਂ, ਸਾਡੇ ਨਾਲ ਰਚੋ ਮਿਚੋ, ਤੁਹਾਨੂੰ ਕੋਈ ਸਾਡਾ ਪਤਾ ਲੱਗੇ। ਮੇਰੇ ਤੇ ਪਾ ਦੇਣੀ। ਆਹੋ ਅੱਗੇ ਵਾਲੀ ਇਹਦਾ ਉਹ ਭੈੜੀਆਂ ਰੰਨਾਂ ਵਾਲਾ ਹਿਸਾਬ ਆ, ਉਹਨੂੰ ਕੋਈ ਗੱਲ ਕਹਿ ਦਿਓ ਨਾ, ਪਰਨਾਲਾ ਵੀ ਖਰਾਬ ਹੋ ਗਿਆ ਅਗਰ ਵੈਸੇ ਹੀ, ਤੇ ਉਹਨੇ ਉੱਤੇ ਪਾ ਦੇਣਾ। ਲੇਕਿਨ ਉਹ ਮੈਟਰ ਹੋ ਰਿਹਾ ਫੈਸਲ ਸਾਹਿਬ, ਤੁਸੀਂ ਉਦਾਂ ਨਾ ਤੁਹਾਡੇ ਅੰਦਰ ਕੋ ਹੈ ਰੌਲਾ, ਤੁਸੀਂ ਗੱਲ ਨਹੀਂ ਸਮਝਣਗੇ। ਅੱਛਾ ਉਸਤਾਦ ਜੀ, ਉਹ ਦੋਵੇਂ ਮੀਆਂ ਬੀਵੀ ਆਏ ਨੇ, ਸੀੜੀਆਂ ਲੱਥਾਂ ਤੇ ਇੱਕ ਲੜਕੀ ਨੇ ਗਲਾਸਿਸ ਇੰਨੇ ਮਹਿੰਗੇ ਲਾਏ ਕਿ ਮੈਨੂੰ ਲੱਗ ਰਿਹਾ ਸੀ ਕਿ ਬੜੀ, ਤੇ ਮੈਨੂੰ ਆ ਕੇ ਕਹਿੰਦੇ ਨੇ ਕਿ ਆਪ ਕਿਸੇ ਅੱਛੇ ਖਾਨਦਾਨ ਕੇ ਲੱਗਤੇ ਹੋ। ਤੇ ਮੈਂ पूरी जुमला पूरा दसो ना आप। अच्छी ਇਹਨੇ ਘਰ ਫੋਨ ਕੀਤਾ ਫਿਰ। अच्छा जी। ਹਾਂ, ਇਹਨੇ ਆਪਣੇ ਪਿੰਡ ਨੂੰ ਫੋਨ ਕੀਤਾ, ਇਹਨੇ ਕਿਹਾ ਇੱਧਰ ਆ ਕੇ ਦੇਖੋ, ਤੁਸੀਂ 24 ਘੰਟੇ ਮੈਨੂੰ ਲੱਗੇ ਰਹਿੰਦੇ ਗੰਦੇ ਖਾਨਦਾਨ ਦਾ, ਗੰਦੇ ਖਾਨਦਾਨ, ਇੱਥੇ ਪੁੱਛੋ ਆ ਕੇ। कोई ऐसी गल नहीं है। उन्होंने मुझे कहा किसी अच्छे खानदान से लगते हो। क्या घर जाके अपने अब्बू नु कहते मुझे लगता है आप मेरे बाप नहीं। मुझे आज बाहर लोगों ने कहा तुम अच्छे खानदान के। जो उन्होंने कहा ना किसी अच्छे खानदान से लगते हो, मैं क्या आप कैसे कह रहे हैं? कहते नहीं असल में ना आप बताएं कि आप जॉब कोई करते हैं? मैंने कहा नहीं, मैं बस। तू उत्थे की करन खड़ा सी बैंक दे बाहर? क्यों खड़ा सी? मैं एटीएम मारन खड़ा सी। अच्छा तू खड़ा सा? हाँ। एटीएम मारन एक ऐ कैसी लैंग्वेज है? मैं एटीएम मारन खड़ा सा। तू कह मैं पैसे कढाउण गया सा, मैं एटीएम चों पैसे लैण। एटीएम मारदा कौन? एल बेला साहब ने एक बंदा देखा था। नहीं तू मुझे दस, तू ये दस, तू हाले तक एटीएम मारदा? सर वो पता की है कि जो बंदा हुंदा ना वो फिर बंदे नहीं ये केड़ी साइंस आ पाकिस्तानियां दी यार? मैं एटीएम मार के आया। वो मैंने भी कहंदे नहीं कि चैनल ते सुट्टी है, आहो अपलोड नहीं सुट्टी है। अच्छा ਉਹਨਾਂ ਮੈਨੂੰ ਜੈਨੂਇਨ ਉਸਤਾਦ ਜੀ ਵੇਖ ਕੇ ਨਾ ਫਿਰ ਕਹਿੰਦੇ अच्छा ਜਦੋਂ तेरे को आए तू उदो एटीएम मार चुकिया सी या हाले मारना सी? ਮੈਂ ਸਾਜੀ ਏਟੀਐਮ ਮਾਰ या हाले तू देख रहा सा भी मैं एटीएम मारना वा? ਮੈਂ ਏਟੀਐਮ ਮਾਰ ਲਿਆ ਸੀ। अच्छा फिर? ਤੇ ਮੈਨੂੰ ਕਹਿੰਦੇ, मैं क्या हुक्म करें? कहते असल में ना हम इंग्लैंड से आए हैं। ओके ਇਹ ਕਿਹੜੇ ਕਿੱਥੇ ਕਿਹੜੇ ਏਰੀਆ ਦੀ ਗੱਲ ਆ? ਇਹ ਹੈਗੀ ਹੈ ਚੈਨਮਨ रोड ਦੀ। अच्छा अच्छा। तो कहते जी हम इंग्लैंड से आए हैं तो मसला थोड़ा सा हमारे साथ बना है, अगर आप थोड़ा सी हमारी हेल्प कर दें। जी है रौला सी हुण अगों तो सुन लो उस्ताद जी। अच्छा उल्ट गेम उल्ट गेम सी। तो मैं क्या जी हुक्म करे, कहते जी वो ना हमारा कोई ना ट्रांजैक्शन हुई है तो वो अभी तक हमें पेमेंट नहीं मिली, तो आप कोशिश करें तो आप अगर कहें तो हम आपसे थोड़े से पैसे ले सकते हैं। तो मैं क्या जी कितने? कहते जी 3000 रुपये। मैं सोचा, मैं क्या फैमिली गड्डी उस्ताद जी सारा कुछ बड़े अच्छे लैवल का, मैं 3000 फड़ाता हूँ। यही हुंदा
ਸਾਡੇ ਨਾਲ ਕੌਣ ਸੀ ਜਦੋਂ ਸਾਨੂੰ ਉੱਥੇ ਮਿਲਿਆ ਸੀ? ਇੱਕ ਔਰਤ ਤੇ ਇੱਕ बच्चा आया सी कि हमारी वो होंडा स्विक खड़ी है। हाँ जी हाँ जी। तो हमारी ये मोटरवे ते सेम ये साढ़े नाल गेम हुई सी। ਉਹਦੇ ਨਾਲ ਇਹਦੇ ਨਾਲ ਸਾਨੂੰ ਉਹਨਾਂ ਨੇ आईडी कार्ड ਮੈਨੂੰ ਫੜਾਤਾ अपना, कहते ये आईडी कार्ड आप रख ले तो आप थोड़ी देर में हमारे पैसे आ जाते हैं, हमसे ले ले। उस्ताद जी मैं वो आईडी कार्ड तो खैर मैं उन्होंने कहा नहीं आप रख ले। ਉਹਨਾਂ 3000 ਲਿਆ ਤੇ ਉਸਤਾਦ ਜੀ ਉਹ ਕਹਿੰਦੇ ਸੀ ਆਨੇ ਆ ਵਾਪਸ ਤੇ ਗੱਡੀ 'ਚ ਬੈਠੇ ਦੋਵੇਂ ਜਣੇ ਤੇ ਉਹਨਾਂ ਨੇ ਫਿਰ ਫੋਨ ਕੀਤਾ, ਕਹਿੰਦੇ आप ना फलां जगह पे आ जाए, वो एक पिज़्ज़ा बाइट वहाँ पे। तो मैं उस्ताद जी ਉੱਥੇ चला गया। ਉਹ ਕਹਿੰਦੇ ਕਿ ਮੈਂ ਜੇ ਅੱਗੇ ਆਵਾਂ ਟੇਬਲ ਤੇ, ਉਹਨਾਂ ਨੇ ਦੱਸਿਆ ਸੀ ਵੀ ਟੇਬਲ ਤੇ ਅਸੀਂ ਹੋਵਾਂਗੇ। ਤੇ ਉਹ ਟੇਬਲ ਤੇ ਜਾ ਕੇ ਬੈਠਾ ਤੇ ਉਹ ਆ ਕੇ ਵੇਟਰ ਕਹਿੰਦਾ ਜੀ ਫਰੀਦ ਸਾਹਿਬ ਜੀ, ਮੈਂ ਕਿਹਾ ਹਾਂਜੀ। ਕਹਿੰਦੇ ਸਰ ਓਕੇ। ਉਹਨਾਂ ਮੇਰੇ ਅੱਗੇ ਲਿਆ ਕੇ ਸਾਰਾ ਕੁਝ ਰੱਖਿਆ ਤੇ ਉਸਤਾਦ ਜੀ ਉਹ 3000 ਰੁਪਇਆ ਤੋਂ ਮਤਲਬ ਉਹਨਾਂ ਕੋਲ ਲੈਣਾ ਸੀ ਮੈਂ, ਤੇ ਉਹ ਹੋਟਲ ਦਾ ਬਿੱਲ ਵੀ ਮੈਨੂੰ ਪਾ ਕਿੰਨਾ, ਉਹ ਵੀ 2500 ਰੁਪਇਆ 5500 ਰੁਪਇਆ ਉਸਤਾਦ ਜੀ ਮੇਰੇ ਨਾਲ ਗੇੜਾ ਹੋਇਆ ਤੇ ਮੈਂ ਉਹ 5500 ਰੁਪਇਆ ਭਰ ਕੇ ਤੇ ਭੈਣ ਘਰ ਆਇਆ। ਯਾਰ ਉਹ ਜਿਹੜਾ ਤੂੰ ਮੈਨੂੰ ਗੱਲ ਸੁਣਾਈ ਸੀ ਅੰਡਿਆਂ ਵਾਲੀ, ਇੱਕ ਭਾਈ ਆਂਡੇ ਡਿੱਗ ਪਏ, ਇੱਕ ਭਾਈ ਉਸਤਾਦ ਜੀ ਸਾਡੇ ਮੁਲਕ 'ਚ ਇੰਝ ਫਰਾਡ ਫਰੂਡ ਹੋਣਦੇ ਨੇ। ਇੱਕ ਬੰਦਾ ਨਾ ਚਿੰਗ ਤੇ ਨਾ ਆਂਡੇ ਲੈ ਕੇ ਜਾ ਰਿਹਾ, ਉਹ ਵੱਡੀਆਂ ਟਰੇਵਾਂ ਭਰੀਆਂ ਪਈਆਂ ਤੇ ਉਹ ਕਿਤੇ ਉਹਦਾ ਚਿੰਚੀ ਉਲਰ ਗਿਆ ਤੇ ਸਾਰੇ ਆਂਡੇ ਡਿੱਗੇ ਵਿਚਾਰੇ ਦੇ। ਇੱਕ ਬੰਦਾ ਆਇਆ ਪੈਂਟ ਕੋਟ ਪਾਇਆ, ਉਹ ਕਹਿੰਦਾ ਯਾਰ ਅਸੀਂ ਏਡੇ ਖੁਦਗਰਜ਼ ਹੋ ਗਏ ਹੈਗੇ ਆ ਯਾਰ, ਅਸੀਂ ਇੱਕ ਬੰਦੇ ਦੀ ਫੇਵਰ ਨਹੀਂ ਕਰਦੇ। ਕਿੰਨੇ ਦਾ ਮਾਲ ਸੀਗਾ? ਉਹਨੇ ਦੱਸਿਆ ਜੀ ਕਿ 32-33 ਹਜ਼ਾਰ ਦਾ। ਸਾਰੇ ਨੇ ਨਾ ਉਸਤਾਦ ਜੀ 1000 ਰੁਪਈਆ ਦਿੱਤਾ, ਉਹਦਾ ਚਿੰਚੀ ਸਿੱਧਾ ਕੀਤਾ। ਆਂਡੇ ਤੇ ਤਕਰੀਬਨ ਕਾਫੀ ਲਾਸ ਹੋ ਗਿਆ ਉਹਨੂੰ ਵਿਚਾਰੇ ਨੂੰ। ਉਸਤਾਦ ਜੀ ਉਹ ਪੈਸੇ ਉਹਨੂੰ 32-33 ਹਜ਼ਾਰ ਰੁਪਈਆ ਦਿੱਤਾ, ਉਹ ਚਿੰਚੀ ਲੈ ਕੇ ਚਲਾ ਗਿਆ। ਤੇ ਬਾਅਦ ਚੋਂ ਪਤਾ ਲੱਗਾ ਉਹ ਜਿਹੜਾ ਕਰੈਕਟਰ ਸੀ ਨਾ, ਜਿਹੜਾ ਕੋਟ ਵਾਲਾ ਜਿਹੜਾ ਨਸੀਤਾਂ ਕਰ ਰਿਹਾ ਸੀ ਅਸੀਂ ਏਡੇ ਖੁਦਗਰਜ਼ ਹੋ ਗਏ, ਉਹ ਮਾਲ ਉਹਦਾ ਸੀ। ਉਹਨੇ ਉਹਨੂੰ ਡਰਾਈਵਰ ਰੱਖਿਆ ਸੀਗਾ। ਉਹਨੇ ਪੂਰਾ ਕਰਾ ਲਿਆ। ਉਹਨੇ ਕਿਹਾ ਤੂੰ ਨਾ ਹੁਣ ਅੱਗੋਂ ਸਲੀਮੀ ਚੌਕ ਪਹੁੰਚ, ਉੱਥੇ ਡਾ ਮੈਂ ਆ ਰਿਹਾ। ਇੱਕ ਛੋਲੇ ਵਾਲਾ ਵੀ ਨਿਕਲਿਆ ਫਰੀਦ, ਆਲੂ ਛੋਲੇ ਜਿਹੜੇ ਨਹੀਂ ਰੱਖੇ ਹੁੰਦੇ। ਤੇ ਕੀ ਹੋਵੇ ਕਿ ਇੱਕ ਮਿਸਾਲ ਆ, ਚੀਚੇ ਇੱਕ ਚੌਂਕ ਚਲਟਾਵੇ ਨਾ, ਤੇ ਇੱਕ ਬੰਦਾ ਵਿੱਚ ਐਸਾ ਵੀ ਹੋਵੇ ਜਿਹਨੇ ਪਿਛਲੇ 2 ਚੌਂਕਾਂ ਵਾਲਾ ਵੀ ਨਿਜ਼ਾਮ ਦੇਖਿਆ। ਤੂੰ ਆਖਵੇ ਭਾਈ ਜੀ ਕੀ ਕਰਦੇ ਪਏ ਆ ਇਹ ਹਰ ਵਾਰੀ, ਤੇ ਮਾਲਕ ਉਹਨੂੰ ਕੁੱਟਣ ਲੱਗ ਪਏ ਚਿੰਚੀ ਵਾਲੇ ਨੂੰ, ਉਹ ਤੂੰ ਹਰ ਚੌਂਕ ਚ ਲਟਾ ਦਿੰਦਾ ਬਚਣ ਲਈ। ਯਾਰ ਮੈਂ ਤੇ ਵਸੀਮ ਭਾਈ ਮੇਰੇ ਦੋਸਤ ਹੈਗੇ ਨੇ ਉਸਤਾਦ ਜੀ, ਅਸੀਂ ਨਾ ਗੱਡੀ 'ਚ ਬੈਠੇ ਹੋਏ ਆ, ਚਾਹ ਪੀਣ ਦੇ ਆ। ਫਰੀਦ ਹੁਣ ਇੱਕ ਕਰੈਕਟਰ ਹੈ ਨਾ, ਅਡਿਕਟ ਟਾਈਪ, ਨਸ਼ਈ ਟਾਈਪ, ਤੇ ਉਹ ਨਾ ਇੰਝ ਕਰਕੇ ਨਾ ਆਂਡਿਆ। ਤੇ ਹੁਣ ਨਾ ਵਸੀਮ ਭਾਈ ਕਹਿੰਦੇ ਫੈਸਲ ਮੈਨੂੰ ਇੰਝ ਲੱਗਣ ਇਹਨੇ ਗੱਡੀ ਤੇ ਟਿਕਣਾ। ਮੈਂ ਕਿਹਾ ਮੈਨੂੰ ਵੀ ਇੰਝ ਲੱਗਣਾ ਉਸਤਾਦ ਜੀ, ਅਸੀਂ ਗੱਡੀ ਕਿਹੜਾ ਸਟਾਰਟ ਰੱਖੀ। ਤੇ ਉਹ ਕਰੈਕਟਰ ਹੁਣ ਨਾ ਵਧੀਆ ਰਿਹਾ ਇੰਝ ਕਰਕੇ ਨਾ, ਬੜੇ ਐਕਸ਼ਨ ਦਾ ਗਿਆ, ਪੂਰਾ ਧਿਆਨ ਪਵਾਇਆ ਉਹਨੇ। ਉਹ ਇੰਝ ਕਰਕੇ ਨਾ ਡਿੱਗਣ ਲੱਗਾ ਤੇ ਉਹਨੇ ਗੱਡੀ ਰਿਵਰਸ ਕੀਤੀ ਤੇ ਪਿੱਛੇ ਅਸੀਂ ਪਿੱਛੇ ਨਹੀਂ, ਉਹ ਡਿੱਗਿਆ ਨਹੀਂ। ਤੇ ਸਿੱਧਾ ਕਹਿੰਦਾ ਬੜੇ ਹੀ ਖੁਦਗਰਜ਼ ਲੋਕ ਹੋ ਤੁਸੀਂ। ਯਾਰ ਕਿੱਥੇ ਗੱਲ ਹੈ ਗੱਡੀ ਰਹਿਣ ਦਿੰਦੇ ਮੈਂ ਡਿੱਗਣਾ। ਮਤਲਬ ਮੈਂ ਇੰਨੀ ਮਿਹਨਤ ਕਰਕੇ ਆ ਰਿਹਾ, ਤੁਸੀਂ ਕਿਸ ਤਰ੍ਹਾਂ ਦੇ ਮਤਲਬ ਅਜੀਬ ਲੋਕ ਹੋ, ਤੁਸੀਂ ਗੱਡੀ ਕਿੱਥੇ ਕਰ ਰਹੇ? ਮੇਰਾ ਸਾਰਾ ਸੈਟਅਪ ਹੀ ਖਰਾਬ ਕਰ ਦੋ। ਅੱਛਾ ਯਾਰ ਫਰੀਦ ਮੈਨੂੰ ਇੱਕ ਹੋਰ ਗੱਲ ਯਾਦ ਆ ਜੀ ਉਸਤਾਦ, ਇਸ ਜ਼ਾਤ ਦੀ ਗਾਲ ਕੱਢਦੇ ਨਾ ਮੂੰਹ 'ਚ ਜਦੋਂ ਆਉਂਦੇ ਨਾ। ਇੱਕ ਵਾਰੀ ਉਹਨੇ ਕਿਹਾ ਨਾ ਕਿ ਭਾਜੀ ਯਾਰ ਭਲਾ ਹੋਵੇ, ਤੈਨੂੰ ਉੱਥੇ ਖਲੋਤੇ ਨੇ ਬੱਚੇ ਨਿੱਕੇ ਨਿੱਕੇ, ਭਲਾ ਹੋਵੇ। 4 ਵਾਰੀ ਤੂੰ ਕਹਿਣਾ ਨਾ ਭਲਾ ਹੋਵੇ, ਤੇ ਉਹਨਾਂ ਨੂੰ ਤਕਲੀਫ ਇਹ ਹੁੰਦੀ ਹੈ। ਉਹਨੇ ਇਸ਼ਾਰਾ ਬੰਦ ਹੋਇਆ, ਟੈਕਨੀਕਲ ਗੱਲ ਹੈ ਕਿ ਇਸ਼ਾਰਾ ਬੰਦ ਹੋਇਆ, ਇਸ਼ਾਰੇ ਤੇ 7 ਗੱਡੀਆਂ ਰੋਕੀਆਂ, ਉਹਨਾਂ ਨੇ 7 ਕੋ ਜਾਣਾ। ਹੁਣ ਇੱਕੋ ਗੱਡੀ ਵਾਲੇ ਨੇ ਇਸ਼ਾਰੇ ਦਾ ਟਾਈਮ ਪੂਰਾ ਕਰਾਤਾ ਵਾ, ਕਹਿ ਕੇ ਕਿ ਵੀ ਠੀਕ ਹੈ। ਤੇ ਜਦੋਂ ਫਿਰ ਉਹਨੇ ਦੇਖਣਾ ਨਾ ਕਿ ਇਹਨੇ ਨਹੀਂ ਜਾਣਾ, ਤੇ ਉਹ ਜਦੋਂ ਤੁਰਦੇ ਨੇ ਨਾ ਤੇ ਇਸ ਕਿਸਮ ਦੀ ਮੂੰਹ 'ਚ ਗਾਲ ਕੱਢਦੇ ਨੇ। ਤੇ ਤੇਰੀ ਸੋਚ ਆ ਸਾਜੀ ਇੱਧਰਲੀ ਸਾਈਡ ਨਹੀਂ, ਚੌਕੀ ਤਾਰਕਾਬਾਦ ਦੇ ਜਿਹੜੇ ਅੰਦਰ ਹਵਾਲਾ 'ਚ ਬੰਦੇ ਨਾ, ਉਹਨਾਂ ਦਾ ਦਰਵਾਜ਼ਾ ਇੱਧਰ ਦੀਵਾਰ ਨੂੰ ਵੀ ਲੱਗਦਾ ਹੈਗਾ, ਤੇ ਸੜਕ ਤੇ ਜਾਂਦੇ ਬੰਦਾ ਵੀ ਵੇਖਦੇ ਵੀ ਨਜ਼ਰ ਆਉਂਦਾ ਹੈਗਾ। ਤੇ ਮੈਂ ਉੱਧਰ ਨਾ ਖਲੋਤਾ ਹੋਇਆ ਵਾਂ ਸਟੇਸ਼ਨ ਤੇ, ਮੈਂ ਗਿਆ ਤੇ ਮੈਨੂੰ ਨਾ ਇੱਕ ਕੈਦੀ ਅੰਦਰੋਂ ਕਹਿੰਦਾ ਯਾਰ ਪਾਣੀ ਤੇ ਪਿਲਾ ਦੇ ਮੇਰਾ ਵੀਰ। ਮੈਂ ਉਸਤਾਦ ਜੀ ਉਹਨੂੰ ਪਾਣੀ ਦਾ ਗਲਾਸ ਪਿਲਾਇਆ ਤੇ ਉਹਨੂੰ ਪੀ ਕੇ ਕਹਿੰਦਾ, ਤੇ ਮੈਨੂੰ ਬੰਦੇ ਨੇ ਫੜ ਲਿਆ, ਕੀ ਪਾਇਆ ਪਾਣੀ 'ਚ, ਕੀ ਮਿਲਾਇਆ ਪਾਣੀ 'ਚ? ਕਸਮ ਹੈ ਫਰੀਦ, ਮੇਰੇ ਰੰਗ ਉੱਡ ਗਏ ਮੇਰੇ ਤੋਂ। ਤੇ ਮੈਂ ਕਿਹਾ ਕੁਛ ਵੀ ਨਹੀਂ, ਖੁਦਾ ਦੀ ਕਸਮ, ਮੈਂ ਨਹੀਂ ਕੁਛ ਵੀ ਹੋ। ਤੇ ਉਹ ਭਾਈ ਡਿੱਗ ਗਿਆ ਕੈਦੀ ਜਿਹੜਾ, ਠੀਕ ਹੈ। ਉਦੋਂ ਇੱਕ ਪੁਲਿਸ ਵਾਲਾ ਆਇਆ, ਉਹ ਵਾਕਫ ਸੀਗਾ ਮੇਰਾ। ਮੈਂ ਕਿਹਾ ਯਾਰ ਉਹ ਇੰਝ ਕਰਕੇ ਮੈਂ ਪਾਣੀ ਪਿਲਾਇਆ। ਕਹਿੰਦਾ ਓਏ ਉੱਠ ਚੱਲ, ਉੱਠ ਕੇ ਉੱਧਰ ਚਲਾ ਗਿਆ। ਠੀਕ ਹੈ। ਮੈਂ ਕਿਹਾ ਯਾਰ ਕੀ ਯਾਰ? ਕਹਿੰਦਾ ਹਾਂਜੀ ਇਹਨਾਂ ਨੇ ਦਿਹਾੜੀ ਦੂੜੀ ਲਾ ਲੈਣੀ ਸੀਗਾ, ਨਾਲ ਦਾ ਕਰੈਕਟਰ ਜਿਹਨੇ ਤੈਨੂੰ ਫੜਿਆ ਸੀ ਇਹਨੇ 150 ਲੈਣਾ ਸੀ, ਚਾਹ ਚੂ ਪੀ ਲੈਣੀ ਸੀ ਉਹਨਾਂ ਨੇ ਬਸ। ਏਡੇ ਯਾਰ ਫਰਾਡ ਹੋਣ ਡੇ, ਕਸਮ ਵਾਲੀ ਗੱਲ ਹੈ। ਦਮਕਾ ਮਾਰਿਆ, ਉੱਠ ਕੇ ਚਲੇ ਗਏ।
ਆਹੋ ਦਬਕਾ ਇੱਕ ਮਾਰਿਆ ਤੇ ਚਲਾ ਗਿਆ। ਸਲਮਾਨ ਭਾਈ ਗੱਲ ਸੁਣਾਉਂਦੇ, ਕਹਿੰਦੇ ਅਕਸਰ ਨਾ ਬੱਚਿਆਂ ਨੂੰ ਉਹਨਾਂ ਨੇ ਨਾ ਉਹ ਲਾ ਕੇ ਦਿੱਤੇ ਹੁੰਦੇ ਨਾ ਜਿਹੜੇ ਰੱਸੀ ਦੇ ਉਹਦੇ ਚ ਸੋਟੀ ਦੇ ਵਿੱਚ ਉਹ ਗਜਰੇ, ਤੇ ਹੁਣ ਰਾਤ ਨੂੰ ਫਿਰਨ ਦੇ ਹੁੰਦੇ ਤੇ ਕੋਈ ਵੀ ਜੋੜਾ ਜਾਂ ਕੋਈ ਵੀ ਆਵੇ ਨਾ ਤੇ ਉਹਦੇ ਸਾਹਮਣੇ ਕਹਿੰਦੇ ਬਾਜੀ ਬਸ ਇਹ 2 ਹੀ ਰਹਿ ਗਏ ਹੈ। ਉਹਨੇ ਨਾ ਵੇਖਣਾ ਵੀ ਚੱਲ 2 ਰਹਿ ਗਏ ਆ, ਉਹਨੇ ਕਹਿਣਾ ਬਾਜੀ ਰੇਟ ਵੀ ਤੁਹਾਡੇ ਨਾਲ, ਉਹਨੇ ਕਹਿਣਾ ਕਿੰਨੇ ਦੇ, ਉਹਨੇ ਕਿਹਾ ਬਾਜੀ 150 ਦੇ ਵਿੱਚ ਕਰਦਾ ਕਰਾਂਦਾ ਉਹਨਾਂ 100 ਚ ਵੀ ਦੇ ਜਾਣੇ, 50 ਤੱਕ ਵੀ, ਤੇ ਉਹਨਾਂ ਨੂੰ ਤਾਂ ਪ੍ਰੋਫਿਟ ਹੀ। ਤੇ ਉਹ ਜਦੋਂ ਵਿਕ ਜਾਣੇ ਨਾ ਤੇ ਕਹਿੰਦਾ ਪਿੱਛੋਂ ਦੀ ਜਾ ਕੇ ਵੀ ਨਾ ਕੋਕੇ ਥੱਲੇ ਇੱਕ ਬੰਦਾ ਬੈਠਾ ਹੁੰਦਾ, ਉਹਨੇ ਪੂਰਾ ਦੜਾ ਲਾਇਆ ਤੇ ਉਹ 2-2 ਕਰਕੇ ਕੱਢਣ ਡਿਆ। ਕਿਆ ਬਾਤ ਹੈ ਯਾਰ। ਉਹ ਮੈਂ ਜਦੋਂ ਸਫ਼ਰ ਕੀਤਾ ਨਾ ਲਾਹੌਰ ਗਿਆ ਤੇ ਮੈਂ ਉਹ ਸਾਰੇ ਵਿੱਚੋਂ ਆਉਂਦੇ ਪਾਣੀ ਲੈ ਜੂਸ ਵਾਲੇ ਤੇ ਉਸਤਾਦ ਜੀ ਮੈਂ ਦੇਖਿਆ, ਮੈਂ ਕਿਹਾ ਲੇਜ਼, ਮੈਂ ਕਿਹਾ ਯਾਰ ਲੇਜ਼ ਦੇ, ਤੇ ਮੈਂ ਉਹਦੇ ਕੋਲ ਲੇਜ਼ ਲੈ ਲਈ ਤੇ ਮੈਂ ਉਹ ਪਾੜ ਕੇ ਤੇ ਮੈਂ ਖਾਣ ਲੱਗ ਪਿਆ ਤੇ ਮੈਂ ਖਾਈ ਗਿਆ ਤੇ ਮੈਂ ਕਰਕੇ ਪੇਪਰ ਵੇਖਿਆ ਤੇ ਉਹਦੇ ਤੇ ਨਾ ਸਪੈਲਿੰਗ ਹੋਰ, ਹੁਣ ਲਿਖਿਆ ਹੁੰਦਾ ਨਾ ਲੇਜ਼, ਉਹਨੇ LYAS ਕੀਤਾ, ਉਹ ਬਣ ਰਿਹਾ ਸੀ ਲਿਆਸ। ਮੈਂ ਕਿਹਾ ਗੱਲ ਸੁਣ, ਇਹ ਲਿਆਸ ਵਾਲਿਆਂ ਦਾ ਵਾ। ਕਹਿੰਦਾ ਭਾਜੀ ਸਾਨੂੰ ਵੀ ਏਦਾਂ ਹੀ ਹੁੰਦਾ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਯਾਰ ਵੇ ਤੂੰ ਨੇ ਕੈਸੀ ਸੋਚ, ਉਹਨੇ ਬਾਏ ਜਿਹੜਾ ਬੰਦਾ ਅੱਗੇ ਲਾ ਦਿੱਤਾ ਤੇ ਉਹ ਲਿਆਸ ਬਣ ਗਿਆ ਲੇਸ ਦੇ ਵਿੱਚ। ਇਦਾਂ ਬੜੀਆਂ ਉਹ ਕਾਨੂੰਨੀ ਕਾਰਵਾਈ ਨਹੀਂ ਨਾ ਹੁੰਦੀ ਇਦਾਂ ਕਿ ਭਾਈ ਨੰਬਰ ਚੇਂਜ ਆ। ਤੇ ਉਹ ਜਨਾਬ ਅਸੀਂ ਮੋਟਰਵੇ ਤੇ ਗਏ, ਅਸੀਂ ਲੇਜ਼ ਲਈ ਮੋਟਰਵੇ ਤੋਂ, ਤੇ ਮੈਨੂੰ ਸਰੋਂ ਦੇ ਤੇਲ ਦੀ ਸਮੈਲ ਆ ਰਹੀ ਉਹ 'ਚ। ਫਿਰ ਮੈਂ ਲੇਜ਼ ਬਹੁਤ ਖਾਣਾ, ਮੈਨੂੰ ਜਿਹੜਾ ਬੰਦਾ ਜ਼ਿਆਦਾ ਖਾਂਦਾ ਉਹਨੂੰ ਪਤਾ ਲੱਗ ਜਾਂਦਾ। ਬੋਤਲ ਕਈ ਪੀਂਦੇ ਘੁੱਟ ਲਾ ਕੇ ਦੱਸ ਦਿੰਦੇ ਆ 2 ਨੰਬਰ ਬੋਤਲ। ਤੇ ਉਹ ਜਨਾਬ ਮੈਂ ਸਲਮਾਨ ਨੂੰ ਕਿਹਾ, ਮੈਂ ਕਿਹਾ ਸਲਮਾਨ ਫੀਲ ਕਰ। ਇਹਨੇ ਕਿਹਾ ਹਾਂਜੀ ਸਾਜੀ ਲੱਗ ਰਿਹਾ ਕੁਛ। ਅੱਗੋਂ ਜਾ ਕੇ ਫਿਰ ਜਿਹੜਾ ਉਸ ਤੋਂ ਅੱਗੇ ਆਇਆ ਜਿਹੜਾ ਕਿਆਮਤ ਤੋਂ ਉੱਥੋਂ ਲਈ, ਤੇ ਉਹ ਵੀ ਉਹੀ ਸਾਰੀ ਉਹੀ। ਉਹ ਮੈਂ ਕਿਹਾ ਸਾਹ ਦਾ ਜਿਹੜਾ ਸਪਲਾਈ ਦਿੰਦਾ ਨਾ ਇਸ ਪੂਰੇ ਚੀਜ਼ ਤੇ ਇਹੀ ਇੱਥੋਂ ਮਿਲਣੀ ਹੈ। ਇਹ ਵੀ ਹਿਸਾਬ ਕਿਤਾਬ ਹੁੰਦਾ ਭਾਵੇਂ ਕਿਤੇ ਵੀ ਕੁਝ ਹੋ ਸਕਦਾ ਵਾ ਸਾਜੀ। ਸਭ ਤੋਂ ਜਿਹੜਾ ਮੁਸ਼ਕਲ ਕੰਮ ਆ, ਤੁਸੀਂ ਫਰੂਟ ਵਾਲੀ ਰੇਹੜੀ ਤੋਂ ਨਾ ਆਪਣੇ ਜਿੰਨੇ ਪੈਸੇ ਦਿੱਤੇ ਉਸ ਹੱਕ ਦਾ ਫਰੂਟ ਲੈ ਲਵੋ। ਮੈਂ ਫਰੂਟ ਲੈਣ ਗਿਆ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਅਨਾਰ ਕੀ ਰੇਟ? ਉਹਨੂੰ ਕਿਹਾ ਜੀ 350 ਅਮਰੂਦ ਕਰ ਲੈ ਤੇਰੇ ਖੁਦਾ ਦਾ ਵਾਦ, ਕੇਲੇ ਕਰ ਨਾ। ਨਹੀਂ ਸਾਜੀ ਨਾਰ ਵੀ ਸਸਤੇ ਹੋਏ ਨੇ। ਪਤਾ ਕੀ ਗੱਲ ਜਦੋਂ ਸੁਣਾਵੇ ਨਾ ਬੰਦਾ ਇਦਾਂ ਦੀ ਸੁਣਾਵੇ। ਮੈਂ ਉਹਨੂੰ ਪਹਿਲੇ ਨਹੀਂ ਕਿਹਾ ਕਿ ਬੱਚੇ ਘਟਾ, ਤੂੰ ਕਹਿੰਦਾ ਮੇਰੇ 7 ਬੱਚੇ ਆ 4 ਕਰ ਲਾ, ਇਦਾਂ ਹੀ ਹੁਣ ਤੂੰ ਗੱਲ ਸੁਣਾ, ਇੱਕ ਅਨਾਰ ਨਾ ਕਰ। ਕਿਸੇ ਦੇ ਲੈਣ ਗਿਆ ਸੀ, ਹੁਣ ਠੀਕ ਕੋਠੀ ਵਾਲੇ ਨੇ ਬੇਟੇ, ਉਹ ਮੈਂ ਨਾ ਅਨਾਰ ਲੈਣ ਗਿਆ ਤੇ ਉਸਤਾਦ ਜੀ ਉਹਨੇ ਨਾ ਫਟਾਫਟ ਉਹਨੇ ਕਿਹਾ ਕਿੰਨੇ ਭਾਈ? ਮੈਂ ਕਿਹਾ ਏਦਾਂ ਕਰ ਕਿਲੋ ਕਰ ਦੇ। ਤੇ ਉਹਨੇ ਨਾ ਹਾਂਜੀ ਭਾਈ ਤੁਸੀਂ ਬਾਜੀ ਦੱਸੋ, ਤੇ ਉਹ ਐ ਪਾ ਰਿਹਾ। ਤੇ ਮੈਂ ਕਿਹਾ 1 ਮਿੰਟ ਭਾਜੀ ਗੱਲ ਸੁਣੋ। ਮੈਂ ਕਿਹਾ ਉਹ ਇੱਕ ਅਨਾਰ ਯਾਰ 1-2 ਸਹੀ ਨਹੀਂ ਲੱਗਣ ਡੇ ਭਾਜੀ, ਕਿਹੜੇ ਦੀ ਗੱਲ ਕਰਨ ਡੇ? ਅੱਲਾ ਦੀ ਰਹਿਮਤ ਨਾਲ ਜਿਹੜੀ ਚੈਨ ਕਰਕੇ ਮੇਵਾ, ਤੇ ਹੁਣ ਉਹਨੇ ਇਹ ਸਾਈਡ ਇੱਧਰ ਕੀਤੀ ਹੋਈ ਤੇ ਉਹ ਥੋੜਾ ਦਾਗ ਵਾਲਾ। ਤੇ ਮੈਂ ਕਿਹਾ ਭਾਈ ਨਾ ਇਹ ਤੁਸੀਂ ਇੰਝ ਕਰਕੇ ਵਿਖਾਓ ਨਾ। ਕਹਿੰਦਾ ਤੇ ਉਹਨੇ ਇੰਝ ਘੁਮਾਇਆ ਤੇ ਉਹੀ ਸਾਈਡ ਫੇਰ ਉਧਰ। ਮੈਂ ਕਿਹਾ ਭਾਈ ਨਾ ਤੁਸੀਂ ਸਾਈਡ ਉਹ ਵਿਖਾਓ ਮੈਨੂੰ। ਉਹ ਭਾਜੀ ਤੁਸੀਂ ਇਹ ਐ ਲੋ, ਉਹ ਜਾਦੂਗਰ ਟੈਪ ਨਾ ਉਹਨੇ ਮੇਰੇ ਨਾਲ 3-4 ਆਈਟਮਾਂ। ਮੈਂ ਭਾਈ ਨਾ ਇਹਨੂੰ ਥੱਲੇ ਰੱਖੋ, ਥੱਲੇ ਰੱਖ ਕੇ ਉਸਤਾਦ ਜੀ ਮੈਂ ਨਾਰ ਫੜਿਆ ਤੇ ਮੈਂ ਨਾਰ ਫੜ ਕੇ ਤੇ ਮੇਰਾ ਅੰਗੂਠਾ ਵਿੱਚ ਚਲਾ ਗਿਆ। ਐਡਾ ਗਲਿਆ ਨਾਰ। ਮੈਂ ਕਿਹਾ ਯਾਰ ਇਹ ਕੀ, ਇਹ ਹੱਕ ਲਾ ਲੈ। ਉਹ ਕਹਿੰਦਾ ਭਾਜੀ ਸਾਨੂੰ ਵੀ ਪਿੱਛੋਂ ਆਉਂਦੇ, ਅਸੀਂ ਕਢਾਬ ਘਰ ਬਣਾਉਣ ਡੇ। ਆਹੋ ਇਹ ਬੜੀ ਗੱਲ ਹੁੰਦੀ ਸਾਜੀ ਤੋਂ ਇਹਨਾਂ ਨੇ ਲਾਈਟ ਇੱਕ ਲਾਈ ਹੁੰਦੀ ਏ, ਸੇਬ ਤੁਹਾਡੇ ਰਾਤ ਨੂੰ ਲਾਲ ਤੇ ਦਿਨੇ ਪੀਲੇ। ਸਾਜੀ ਇਹ ਬੜਾ ਟ੍ਰਿਕ ਲਾਲ ਲਾਈਟ ਲਾਈ। ਹਾਂਜੀ। ਅੱਛਾ ਹੁਣ ਉਹ ਜਿਹੜੀਆਂ ਬੈਟਰੀਆਂ ਹੁੰਦੀਆਂ ਨੇ, ਉਹ ਇੱਕ ਗੱਡੀ ਆਉਂਦੀ ਆ, ਉਹ ਬੈਟਰੀਆਂ ਰੈਂਟ ਤੇ ਦਿੰਦੀ ਗੱਡੀ ਉਹ ਲੈਦਾ ਬਿਜ਼ਨਸ ਜੀ। ਤੁਹਾਨੂੰ ਪਤਾ ਹੈ ਬੈਟਰੀਆਂ ਜਿਹੜੀਆਂ ਹਰ ਰੇੜੀ ਤੇ ਲੱਗੀ ਹੁੰਦੀ, ਇਹ 10 ਰੁਪਏ 20 ਰੁਪਏ ਰੋਜ਼ ਤੇ ਬੈਟਰੀ ਮਿਲਦੀ ਹੈ। ਹਾਂਜੀ, ਉਹਨਾਂ ਤੁਸੀਂ ਰੇੜੀ ਲਾਈ ਹੈ, ਬੰਦੇ ਨੇ ਆਪ ਆਉਣਾ ਵਾ, ਉਹਨੇ ਤੁਹਾਨੂੰ ਬੈਟਰੀ ਲਾ ਕੇ ਉਹ ਦੇ ਜਾਣਾ ਵਾ, ਤੇ ਸਵੇਰ ਨੂੰ ਉਹਨਾਂ ਨੇ ਆਉਣਾ ਵਾ ਤੇ ਬੈਟਰੀ ਲੈ ਜਾਣਾ ਤੇ ਚਾਰਜ ਕਰਕੇ ਰਾਤ ਨੂੰ ਤੁਹਾਨੂੰ ਫੇਰ ਦੇ ਜਾਣੀ। ਤੁਸੀਂ ਨਹੀਂ ਖਪਣਾ ਕਪਾਉਣਾ। ਜਿੱਦਾਂ ਪਾਣੀ ਦੀ ਕੈਨ। ਹਾਂਜੀ 20 ਰੁਪਏ ਰੋਜ਼ ਦੇ, 20 ਰੁਪਏ 30। ਹਾਂਜੀ ਤੇ ਸਹੀ ਆ, ਯਾਨੀ 100 ਰੇੜੀ ਲੱਗੀ ਆ ਤੇ ਉਹਨੇ ਭਾਈ ਜਾਨ ਬੈਟਰੀ ਵੀ ਉਹ ਨਹੀਂ ਹੁੰਦੀ, ਉਹਦੇ ਤੇ ਇੱਕ ਬਲਬ ਚੱਲਣਾ। ਉਹ ਦੁਨੀਆ ਦੀ ਥੱਕੀ ਬੈਟਰੀ ਵੀ ਹੋਵੇ ਨਾ ਜਿਹੜੀ ਬਿਲਕੁਲ ਫਾਰਗ, ਉਹ ਵੀ ਸਾਰੀ ਰਾਤ ਇੱਕ ਬਲਬ ਉਹ ਚਲਾ ਦੂਗੀ ਜਿਹੜਾ ਉੱਤੇ ਲੱਗਾ ਹੁੰਦਾ। ਤੇ ਉਹ 20 ਰੁਪਏ ਵੀ ਅਗਰ ਬੈਟਰੀ ਦੇ ਲੈਣ, ਸਮਝ ਆ ਰਹੀ? ਉਹਨਾਂ ਨੇ ਪੂਰੇ ਮਤਲਬ ਸ਼ਹਿਰ ਦੇ ਵਿੱਚ ਰੇੜੀਆਂ ਦੇ ਇੱਕ ਲਾਈਨ 'ਚ ਕਿੰਨੀ ਰੇੜੀ ਲੱਗੀ ਹੁੰਦੀ, ਉਹਨਾਂ ਨੇ 20 ਰੁਪਏ 30 ਰੁਪਏ ਰਾਤ ਦੇ ਲੈਣੇ ਆ। ਅੱਛਾ ਤੇ ਫਿਰ ਉਹਦੇ 'ਚ ਇਹ ਵਾਧਾ ਵਾ, ਸੇਬ ਉਹਨਾਂ ਨੇ ਭਾਵੇਂ ਪੀਲਾ ਵੀ ਹੈ ਨਾ ਤੇ ਉਹ ਲਾਈਟ ਐਸੀ ਲਾਉਣੀ ਵੀ ਉਹ ਲੱਗੇ ਲਾਲ ਵਾ। ਉਹ ਜਿਹੜੀ ਤੁਸੀਂ ਨਹੀਂ ਖਾਂਦੇ ਚੈਰੀ ਵਿੱਚੋਂ ਅਕਸਰ ਉਹਦੇ ਪੀਲੇ ਜਿਹੇ ਨਿਕਲ ਆਉਂਦੇ ਨੇ ਦਾਣੇ, ਉਹਦੇ ਤੇ ਲਾਲ ਲਾਈਟ ਲਾਈ ਜਿਹੜਾ ਬੰਦਾ ਹੁੰਦਾ ਨਾ ਗੱਡੀ 'ਚ ਵੀ ਨਿਕਲ ਗਿਆ, ਉਹਨੇ ਕਿਲੋ ਤੋਲ ਦੇ ਉਹਦੇ ਪਾਉਣਾ ਆ ਗਿਆ ਯਾਰ। ਜਿਹਦਾ ਜਿੱਥੇ ਵਸ ਚੱਲਿਆ ਨਾ ਉਹਨੇ ਹੱਕ ਦਾ ਕੀਤਾ ਵਾ। ਫੈਸਲ ਭਾਈ ਨੇ ਵੀ ਆਲੂ ਬੁਖਾਰਾ ਲਾ ਕੇ ਉੱਤੇ ਲਾਲ ਲਾਈਟ ਲਾਤੀ, ਉਹ ਗਲੇ ਲੱਗਣ ਲੱਗੇ। ਅਸੀਂ ਸੋਚੀ ਸੀ ਨਾ ਦੀਵਾਰੇ ਅਹਿਸਾਸ ਦੀਵਾਰ, ਤੁਸੀਂ ਕਿਹਾ ਸੀ ਯਾਰ ਆਪਾਂ ਕੱਪੜੇ ਪਾਕਿਸਤਾਨ ਫੈਸਲਾਬਾਦ 'ਚ ਕਰੀਏ।
ਉਹ ਕੀਤੀ ਮੈਨੂੰ ਪਤਾ ਲੱਗਿਆ ਸਾਜੀ ਡੀ ਗਰਾਊਂਡ ਉਹਨਾਂ ਨੇ ਨਾ ਏਦਾਂ ਲਾਈ ਦੀਵਾਰ ਤੇ ਕੱਪੜੇ ਨਵੇਂ ਲਾ ਕੇ ਤੇ ਉਹਨਾਂ ਨੇ ਪੁਰਾਣੇ ਰੱਖ ਜਾਣ, ਨਵੇਂ ਲਾ ਜਾਣੇ ਤੇ ਪੁਰਾਣੇ ਪਾ ਜਾਣੇ ਜਾਂ ਜੋ ਵੀ ਕਰਦੇ ਸੀ। ਨਹੀਂ ਨਵੇਂ ਲਾ ਜਾਣੇ ਨਹੀਂ, ਉਹ ਹੁੰਦਾ ਹੈ ਕਿ ਤੁਸੀਂ ਜਿਹੜੇ ਤੁਹਾਡੇ ਪੁਰਾਣੇ ਹੋ ਗਏ ਨਾ ਸ਼ਰਟਾਂ ਸ਼ੁਲਟਾਂ, ਤੁਸੀਂ ਜਾ ਕੇ ਉੱਥੇ ਰੱਖ ਆਓ, ਉਸ ਬੰਦੇ ਦੇ ਕੰਮ ਆ ਜਾਣ ਕਿ ਜਿਹੜੇ ਉਹ ਵੀ ਨਹੀਂ ਵਿਚਾਰੇ ਕੋ ਹੈਗੇ, ਤੇ ਉਹ ਹਰ ਬੰਦੇ ਨੇ ਜਾਣਾ ਉੱਥੇ, ਉਹਨੇ ਜਾ ਕੇ ਦੇਖਣਾ ਕਿ ਇਹ ਮੇਰੇ ਸਾਈਜ਼ ਦੀ ਹੈ, ਉਹਨੇ ਆਪਣੇ ਸਾਈਜ਼ ਦੀ ਪਾਉਣੀ ਹੈ ਜਾਂ ਮਤਲਬ ਰੱਖਣੀ ਹੈ ਸਾਈਜ਼ ਪੂਰਾ ਕਰਕੇ, ਬਾਕੀ ਜਿੰਨੀਆਂ ਵੀ ਨੇ ਉਹਦੇ ਨਹੀਂ ਪੂਰੀਆਂ ਉਹਨੇ ਵਾਪਸ ਉੱਥੇ ਰੱਖ ਜਾਣੀਆਂ ਨੇ। ਹਾਂਜੀ। ਔਰ ਇਹ ਅਕਸਰ ਰਾਤ ਨੂੰ ਦੂਜੇ ਮੁਲਕਾਂ 'ਚ ਹੁੰਦਾ ਹੈ ਕਿ ਇੱਕ ਤੁਹਾਡੀ ਉਹ ਬਚੀ ਰਵੇ, ਇੱਜ਼ਤ ਤੇ ਨਫਸ ਵੀ ਬਚੀ ਰਵੇ, ਸੈਲਫ ਰਿਸਪੈਕਟ ਵੀ, ਤੇ ਤੁਹਾਨੂੰ ਇੱਕ ਸ਼ਰਟ ਵੀ ਤੁਹਾਨੂੰ ਆ ਜਾਏ ਪੂਰੀ। ਹਾਂਜੀ ਹਾਂ, ਉਹ ਇੱਥੇ ਤੂੰ ਲਾ ਕੇ ਦੇਖ। ਹਾਂਜੀ, ਉਹ ਲਾਇਆ ਸਾਜੀ, ਇੱਕੋ ਹੀ ਬੰਦਾ ਲੈ ਜਾਏਗਾ ਸਾਰਾ, ਉਹਨੇ ਉੱਥੋਂ ਸਾਰੀਆਂ ਲਾ ਕੇ ਨਾਲ ਫੱਟੇ ਤੇ ਲਾ ਲੈਣੀਆਂ 20 ਰੁਪਏ 20 ਰੁਪਏ। ਉਹ ਇਦਾਂ ਨਹੀਂ ਹੋਇਆ, ਉਹਨਾਂ ਨੇ ਕਿਸੇ ਕੋਈ ਬੰਦਾ ਸੀ ਤੇ ਬੜਾ ਕੋਈ ਮਤਲਬ ਸਮਝ ਲਓ ਕਿ ਸਮਝਦਾਰ ਬੰਦਾ ਸੀ, ਉਹਨੇ ਪਤਾ ਕੀ ਕੀਤਾ ਉਸਤਾਦ ਜੀ, ਉਹ ਹੈਗੀ ਹੈ ਤੇ ਉਹ ਪਾਰਕ ਟੈਪ ਆ, ਪਾਰਕ ਦੀ ਦੀਵਾਰ ਤੇ ਉਹਨੇ ਲਾਇਆ ਸੀ, ਤੇ ਉਹ ਬਾਹਰਲੀ ਸਾਈਡ ਦੇ ਜਿਹੜੇ ਕੱਪੜੇ ਸੀ ਨਾ ਉਹ ਨਜ਼ਰ ਆਉਂਦੇ, ਜੋ ਉਹਨੂੰ ਸਾਹਮਣੇ ਪਤਾ ਲੱਗ ਜਾਂਦਾ ਵੀ ਇਹ ਲੈਣ ਵਾਲੇ ਹੈ ਹੀ ਨਹੀਂ ਏਡੇ ਏਡੇ ਮਾੜੇ, ਉਹ ਅੰਦਰ ਉਹਨੇ ਲਾਇਆ ਸੀ ਸਟਾਲ ਪਾਰਕ ਦੇ ਅੰਦਰ। ਉਹ ਬੰਦੇ ਲਿਆਂਦਾ ਸੀ, ਉਹਨੂੰ ਕਹਿੰਦਾ ਵੇਖ ਕਿਹੜਾ ਵਾ, ਉਹ ਇੱਕ ਜਣਾ ਬਾਹਰੋਂ ਵੇਖਦਾ ਸੀ, ਇੱਕ ਅੰਦਰੋਂ, ਜਿਹੜਾ ਅੰਦਰੋਂ ਸਹੀ ਹੁੰਦਾ ਸੀ ਲਾ ਕੇ ਵਿੱਚ ਰੱਖ ਬਾਕੀ ਰਹਿਣ ਦਿੰਦਾ। ਯਾਰ ਜਿਹੜਾ ਬਾਹਰੋਂ ਸਾਈ ਚਾਈਨਾ ਤੋਂ ਇੱਕ ਬੰਦਾ ਆਇਆ, ਉਹ ਕਹਿੰਦਾ ਮੈਂ ਵੇਖਣਾ ਕਿ ਸੁਣਿਆ ਕਿ ਪਾਕਿਸਤਾਨੀ ਨਾ ਅਹਿਸਾਸ ਬਹੁਤ ਕਰਦੇ ਨੇ ਉਸਤਾਦ ਜੀ। ਹੁਣ ਜਿਹੜੇ ਗਟਰਾਂ ਦੇ ਢੱਕਣ ਹੈਗੇ ਨੇ ਨਾ ਉਹ ਲੋਹੇ ਦੇ ਨੇ, ਉਹਨੇ ਉਸਤਾਦ ਜੀ ਰੱਖ ਕੇ ਸਾਈਡ ਤੇ ਨਾ ਵੀਡੀਓ ਲਾਤੀ, ਕੈਮਰੇ ਲਾਤੇ ਕਿ ਮੈਂ ਵੇਖਣਾ ਕਿ ਯਾਰ ਕਿਹੜਾ ਅਹਿਸਾਸ ਹੈ ਮੰਨਦਾ ਹੈਗਾ ਜਿਹੜਾ ਉੱਪਰ ਰੱਖੇ। ਉਹ ਵੇਖਦਾ ਰਿਹਾ ਉਸਤਾਦ ਜੀ, ਕੋਈ ਬੰਦਾ ਨਾ। ਲਓ ਜੀ ਤੁਸੀਂ ਛੱਡ ਦੇ ਸਾਰੀਆਂ ਗੱਲਾਂ। ਕੀ ਹੋਇਆ ਉਸਤਾਦ ਜੀ? ਕਸਮ ਖੁਦਾ ਦੀ, ਕਿੰਨੇ ਮਿੰਟ ਦਾ ਪ੍ਰੋਗਰਾਮ ਹੋ ਗਿਆ? 30-35 ਦਾ। ਤੁਹਾਨੂੰ ਬਾਸ ਦੀ ਆਵਾਜ਼ ਆਈ? ਅੱਛਾ, ਉਹ ਵੀ ਨਹੀਂ ਕੀਤੀ। ਅੱਛਾ, ਤੁਹਾਨੂੰ ਇਹ ਵੀ ਨਹੀਂ ਯਾਦ ਕਿ ਬੈਠਾ? ਸਹੀ ਦੱਸਣਾ, ਤੁਹਾਨੂੰ ਯਾਦ ਹੈਗਾ ਕਿ ਪਾਸ ਬੈਠਾ ਚੋ? ਸਹੀ ਦੱਸਣਾ, ਮੈਨੂੰ ਕਸਮ ਹੈ ਤੁਸੀਂ ਯਾਦ ਕਰਾਇਆ। ਮੇਰੇ ਕੋ ਕਸਮ ਲੈ ਲਓ, ਮੈਨੂੰ ਵੀ ਨਹੀਂ ਸੀ ਯਾਦ। ਮੈਂ ਭਾਈ ਉਹ ਇੰਨੀਆਂ ਅੱਛੀਆਂ ਗੱਲਾਂ ਤੁਹਾਨੂੰ ਬੋਲਣ ਦੇ ਸੀ, ਮੈਂ ਕਿਹਾ ਆਪਣੀਆਂ ਫਿੱਕੀਆਂ ਬੰਦ ਹੀ ਰੱਖੋ। ਨਹੀਂ ਉਹ ਲੈਦਾ ਗੱਲ ਆ, ਲੇਕਿਨ ਇਹ ਬਹਿਣ ਦਾ ਸਾਹਸ ਵੀ ਨਹੀਂ ਸਰ ਹੋਇਆ ਕਿ ਬੈਠਾ ਇੰਨਾ ਸਾਇਲੈਂਟ ਬੈਠਾ। ਸਾਨੂੰ ਇਹ ਯਾਦ ਹੀ ਨਹੀਂ ਕਿ ਵੀ ਬਾਸ ਵੀ ਬੈਠਾ ਵਿੱਚ। ਉਹ ਮਾਮਾ ਤੋਂ ਹਾਜੀ ਹੂਜੀ ਕਰੀ ਜਾ ਕਰ ਕੁਛ। ਯਾਰ ਉਹ ਸਾਰਿਆਂ ਦੀ ਲੈਣੀ ਸੀਗੀ। ਨਹੀਂ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਸਾਰਿਆਂ ਵਾਸਤੇ ਬਣਾ ਲਈ ਕਿਤੇ। ਉਸਤਾਦ ਜੀ ਗੱਲ ਮੈਂ ਕਰਨ ਡਿਆ ਸੀ ਅਹਿਸਾਸ ਦੀ। ਨਹੀਂ, ਪਹਿਲੇ ਕੌਣ ਕਰਨ ਦਿਆ ਸੀ? ਹਾਂ, ਮੈਂ ਹੀ ਕਰਨ ਡਿਆ ਸੀ ਉਸਤਾਦ ਜੀ ਗੱਲ। ਚਾਈਨਾ ਵਾਲਿਆਂ ਨੇ ਕਿਹਾ, ਚਾਈਨਾ ਦੇ ਵਿੱਚ ਇੱਕ ਬੰਦਾ ਆਇਆ, ਇੱਕ ਦੋਸਤ ਇੱਕ ਬੰਦੇ ਦਾ, ਉਹਨੇ ਕਿਹਾ ਸੀ ਬਹੁਤ ਅਹਿਸਾਸ ਕਰਦੇ ਹਾਂ। ਕਹਿੰਦਾ ਅੱਛਾ। ਉਹਨੇ ਮਿਸਾਲ ਦਿੱਤੀ, ਉਹਨੇ ਗਟਰ ਦਾ ਢੱਕਣ ਚੁੱਕ ਕੇ ਨਾ ਸਾਈਡ ਤੇ ਰੱਖਦਾ, ਕਹਿੰਦੀ ਵੇਖੀ ਯਾਰ ਇੱਥੇ ਕੋਈ ਨਾ ਕੋਈ ਆ ਕੇ ਦੇ ਜਾਏਗਾ। ਉਸਤਾਦ ਜੀ ਚਾਈਨਾ 'ਚ ਨਹੀਂ, ਇੱਥੇ ਪਾਕਿਸਤਾਨ ਦੇ ਵਿੱਚ ਉਸਤਾਦ ਜੀ ਗੱਲ ਹੀ ਇੱਧਰ ਉੱਧਰ ਕਰ ਦਿੰਦੇ, ਗੱਲ ਹੀ ਇੱਧਰ ਉੱਧਰ ਕਰ ਦਿੰਦੇ। ਅੱਛਾ, ਗੱਲ ਤੇ ਕਰਨਾ ਉਸਤਾਦ ਜੀ ਤੁਹਾਨੂੰ ਮੈਂ ਸਮਝਾਣਾ। ਚਾਈਨਾ 'ਚੋਂ ਇੱਕ ਬੰਦਾ ਆਇਆ ਪਾਕਿਸਤਾਨ ਦੇ ਵਿੱਚ, ਉਹਦਾ ਦੋਸਤ ਹੀ ਕਹਿੰਦਾ ਸੀ ਇੱਥੇ ਅਹਿਸਾਸ ਬਹੁਤ ਕਰਦੇ ਆ। ਚਾਈਨੀਜ਼ ਨੂੰ ਕਹਿੰਦਾ, ਉਹ ਕਹਿੰਦਾ ਅੱਛਾ ਮੈਨੂੰ ਮਿਸਾਲ ਦੇ। ਉਹਨੇ ਗਟਰ ਦਾ ਢੱਕਣ ਚੁੱਕ ਕੇ ਸਾਈਡ ਤੇ ਰੱਖਤਾ, ਸਾਈਡ ਤੇ ਯਾਨੀ ਇੱਕ ਸਾਈਡ ਤੇ ਰੱਖਤਾ। ਕਹਿੰਦਾ ਵੇਖੀ ਕੋਈ ਨਾ ਕੋਈ ਆ ਕੇ ਇੱਥੇ ਦੇਗਾ, ਇੰਨਾ ਯਾਨੀ ਕਿ ਖਿਆਲ ਕਰਦੇ। ਕੁੰਡੇ ਤੋਂ ਫੜ ਕੇ ਜਾਂ ਉਹਦਾ ਸਾਈਡ ਤੇ ਰੱਖ ਦਿੰਦੇ, ਸਾਈਡ ਤੇ ਰੱਖਤਾ। ਜੀ ਘੰਟਾ ਡੇਢ ਘੰਟਾ ਕੋਈ ਬੰਦਾ ਨਹੀਂ ਆਇਆ। ਦੁਪਹਿਰੇ ਇੱਕ ਜਹਾਜ਼ ਆਇਆ, ਉਹਨੇ ਰਕਸ਼ਾ ਕਰਾਇਆ, ਢੱਕਣ ਰੱਖਿਆ ਤੇ ਲੈ ਗਿਆ। ਸਾਜੀ ਕਬਾੜ 'ਚ ਪਤਾ ਨਹੀਂ ਕਿੰਨੇ ਦਾ ਵਿਕਦਾ ਜੀ। ਤੇ ਇਹਦੇ 'ਚ ਅਸੀਂ ਕੀ ਕਰੀਏ? ਫਿਰ ਉਹਨੂੰ ਯਕੀਨ ਆ ਗਿਆ। ਹਾਂ, ਯਕੀਨ ਆ ਗਿਆ। ਉਹ ਕਹਿੰਦਾ ਇੰਨੀ ਮਸਰੂਫ ਕੌਮ ਹੈ। ਸਾਨੂੰ ਨਾ ਨਹਿਰ ਵਾਲੇ ਪੁੱਲ ਤੇ ਬੁਲਾ ਕੇ। ਹਾਂਜੀ, ਇਹ ਇਸੇ ਤਰ੍ਹਾਂ ਹਿਸਾਬ ਯਾਰ ਜਿਹੜਾ ਚਾਈਨੀਜ਼ ਦੀ ਗੱਲ ਸੁਣਾਈ ਸੀ ਨਾ, ਉਹ ਜਿਹੜਾ ਫਾਟਕ ਵੇਖਿਆ, ਫਾਟਕ ਰੁਕਿਆ ਤੇ ਸਾਰੇ ਉਸਤਾਦ ਜੀ ਚੁੱਕ ਚੁੱਕ ਕੇ ਸਾਈਕਲ ਲਗਾਉਂਦੇ ਨੇ, ਇੰਨੇ ਕਹਿੰਦਾ ਮਸਰੂਫ ਟਾਈਮ ਨਹੀਂ ਸਾਇਆ ਕਰਦੇ। ਉਹ ਥੋੜਾ ਜਾ ਕੇ ਗਿਆ, ਸਾਰੇ ਟਰਾਂਸਫਾਰਮਰ ਥੱਲੇ ਵੇਖੇ, ਬੰਦਾ ਟਰਾਂਸਫਾਰਮਰ ਠੀਕ ਕਰਨ ਡਿਆ, ਸਾਰੇ ਥੱਲੇ ਖਲੋਤੇ। ਨਹੀਂ, ਇਦਾਂ ਦੀਆਂ ਬੜੀਆਂ ਗੱਲਾਂ ਨੇ। ਉਹ ਮੈਂ ਇੱਕ ਬੂਟ ਵਾਲੀ ਸੁਣੀ ਸੀ ਕਿ ਜਾਪਾਨ ਗਏ ਨੇ ਤੇ ਉੱਥੇ ਜਿਹੜੇ ਬੂਟ ਪਾਲਿਸ਼ ਕਰਦੇ ਨੇ ਉਹ ਤਾਂ ਮਸ਼ੀਨਾਂ ਬਣੀਆਂ ਨੇ, ਆਹੋ, ਕਿ ਤੁਸੀਂ ਇੰਜ ਕਰਕੇ ਨਾ ਉਹਦੇ 'ਚ ਪੈਰ ਦੇਣਾ ਵਾ ਤੇ ਉਹਨੇ ਪਾਲਿਸ਼ ਕਰ ਦੇਣੀ, ਬਾਹਰ ਕਰ ਦੇਣਾ ਵਾ, ਤੇ ਤੁਸੀਂ ਦੂਜਾ ਪੈਰ ਦੇਣਾ ਵਾ ਤੇ ਉਹਨੇ ਛੱਡਣਾ ਨਹੀਂ ਪੈਰ ਜਿੰਨੀ ਦੇਰ ਤੱਕ ਤੁਸੀਂ ਉਹ ਸਿੱਕਾ ਨਹੀਂ ਪਾਉਣਾ। ਉਹ ਇੱਕ ਪਾਕਿਸਤਾਨੀ ਗਿਆ, ਉਹਨੇ ਇੰਜ ਕਰਕੇ ਪੈਰ ਦਿੱਤਾ ਵਾ, ਬਾਹਰ ਕੱਢਿਆ ਵਾ, ਅੱਗੇ ਗਿਆ ਦੂਜੀ ਮਸ਼ੀਨ 'ਚ ਦੂਜਾ ਦਿੱਤਾ ਵਾ, ਬਾਹਰ ਕੱਢਿਆ ਵਾ ਤੇ ਫਿਰ ਰਿਹਾ। ਤੇ ਉਹਨਾਂ ਦੀ ਤਰਤੀਬ ਪੁੱਠੀ ਕਰਾਇਆ। ਹੁਣ ਬਾਅਦ 'ਚ ਕੋਈ ਚਾਈਨੀਜ਼ ਆਇਆ, ਉਹ ਪਹਿਲਾਂ ਹੀ ਪੈਰ ਦੇ ਕੇ ਫਸ ਗਿਆ ਵਿੱਚ। ਆਹੋ, ਸਾਜੀ ਕਹਿੰਦੇ ਇੱਕ ਮੁਲਕ ਹੈਗਾ, ਉੱਥੇ ਨਾ ਗੈਸ ਟੋਕਨ ਪਾਈਏ ਨਾ ਸੀ, ਜਿਵੇਂ ਸਿੱਕਾ ਹੁੰਦਾ, ਉਹ ਸਿੱਕਾ ਪਾਉਣਾ ਵਾ ਤੇ ਗੈਸ ਤੁਹਾਡੀ ਚਾਲੂ ਹੋਣੀ ਆ, ਉਹ ਬਿੱਲ ਵਾ, ਤੇ ਉਹ ਟੋਕਨ ਜਿਹੜਾ ਤੁਹਾਨੂੰ ਮਿਲਦਾ ਵਾ ਜਿੱਥੋਂ ਬੈਂਕ ਤੋਂ ਜਾਂ ਜੀ ਉਹ। ਉਸਤਾਦ ਜੀ ਉੱਥੇ ਪਾਕਿਸਤਾਨੀਆਂ ਨੇ ਕੀ ਕੀਤਾ, ਇਹਨਾਂ ਉਹ ਸਿੱਕਾ ਰੱਖ ਕੇ ਨਾ ਫ੍ਰਿਜ ਦੇ ਵਿੱਚ, ਉਹਦੇ ਵਿੱਚ ਪਾਣੀ ਪਾ ਕੇ ਨਾ ਉਹਦਾ ਬਣਾ ਕੇ ਟੀਨ ਟੈਪ, ਤੇ ਉਹਦਾ ਹੁਣ ਟੋਕਨ ਇਹਨਾਂ ਨੇ ਬਰਫ਼ ਦਾ ਬਣਾ ਲਿਆ।
ਉਹਦੇ ਵਿੱਚ ਇੰਜ ਕਰਕੇ ਟੋਕਰ ਸੁੱਟਣਾ, ਬਰਫ਼ ਉਹਨਾਂ ਨਾਲ, ਗੈਸ ਉਹਨਾਂ ਨਾਲ। ਇਹ ਕੈਸੀ ਗੱਲ ਹੈ ਯਾਰ। ਅੱਛਾ, ਸਿੱਕੇ ਦੇ ਨਾਲ ਨਾ ਕਈ ਧਾਗਾ ਵੀ ਬੰਨ ਲੈਂਦੇ ਆ। ਅਕਸਰ ਵੀਡੀਓ ਗੇਮਾਂ ਦੇ ਵਿੱਚ ਬੱਚਿਆਂ ਦਾ ਨਾ ਟ੍ਰਿਕ ਹੁੰਦਾ, ਸਿੱਕੇ ਨਾਲ ਧਾਗਾ ਬੰਨ ਲਿਆ, ਸਿੱਕਾ ਮਾੜਾ ਜਿਹਾ ਵਿੱਚ ਪਾਇਆ, ਉਹ ਥੱਲੇ ਉਹਦੀ ਜਦੋਂ ਕਨੈਕਟ ਹੋਇਆ ਕਿ ਵੀ ਟੋਕਨ ਤੇ ਉਹਨੂੰ ਫੇਰ ਵਾਪਸ ਖਿੱਚ ਇਹ ਯਾਰ ਬੜੀਆਂ ਗੇਮਾਂ ਹੁੰਦੀਆਂ। ਲੇਕਿਨ ਸਾਜੀ ਵੈਸੇ ਉਹ ਬਰਫ਼ ਵਾਲਾ ਸਿੱਕਾ ਮੇਰੇ ਸਮਝ ਨਹੀਂ ਆ ਯਾਰ ਉਹਦਾ ਬਣ ਜਾਂਦਾ ਨਾ ਜਿਵੇਂ ਬਰਫ਼ ਵਾਲਾ ਸਾਂਚਾ ਬਣਾ ਕੇ ਨਾ ਉਹਨੇ, ਤੇ ਉਹਦੇ ਵਿੱਚ ਉਹਨੇ ਬਰਫ਼ ਬਣਾ ਲਈ ਨਾ ਪਾਣੀ ਪਾ ਕੇ, ਤੇ ਉਹ ਬਰਫ਼ ਤੇ ਉਹ ਵਾਲਾ ਸਿੱਕਾ ਉਹਨੇ ਸੁੱਟਿਆ ਤੇ ਗੈਸ ਚਾਲੂ ਹੋ ਗਈ ਹੈ, ਤੇ ਉਹ ਜਨਾਬ ਇੱਧਰ ਗੈਸ ਲਾਈਕ ਉਹਦੇ ਅੰਦਰ ਜਿਹੜਾ ਸਿੱਕਾ ਜਿਸ ਚੀਜ਼ ਨੂੰ ਜਾ ਕੇ ਉਹਨੂੰ ਕਲਿੱਕ ਕਰਦਾ ਨਾ, ਉਹ ਬਰਫ਼ ਨੇ ਕਰ ਦਿੱਤਾ ਬਸ ਉਹਨੇ ਵੇਟ ਦੀ। ਉਹ ਬਸ ਹਲਕਾ ਜਿਹਾ ਲੱਗਣਾ ਹੁੰਦਾ ਨਾਲ, ਉਹ ਕਲਿੱਕ ਹੋ ਜਾਂਦਾ। ਆਹੋ ਸਾਜੀ, ਮੈਂ ਨਾ ਥੋੜਾ ਜਿਹਾ ਤੁਹਾਨੂੰ ਸਕੂਨ ਦੇਣਾ ਚਾਹ ਰਿਹਾ। ਮੈਂ डिजाइन करने लगे हो यार। यस यार, क्या बात है, बड़ा फैसला अच्छा है आपका, मैं अप्रिशिएट करता हूँ। आइए ਯਾਰ ਤੁਸੀਂ ਚਾਹੁੰਦੇ ਹੋ ਅਸੀਂ ਨਹੀਂ ਨਹੀਂ ਉਸਤਾਦ ਜੀ, ਇੱਕ ਵਾਰੀ ਕਹਿ ਦੇਣ ਅੱਲਾ ਜਾਣਦਾ, ਮੈਂ ਫ੍ਰੀ ਤੇ ਤੁਹਾਨੂੰ ਨੰਗਾਂਗਾ ਨਹੀਂ। ਇੱਕ ਵਾਰ ਮੈਂ ਨਾ ਤਾਂ ਤੈਨੂੰ ਪਤਾ ਸਾਰੀ ਜ਼ਿੰਦਗੀ ਨਾ ਪਾਲੀ ਹੈ, ਤੈਨੂੰ ਪਤਾ ਫ੍ਰੀ, ਤੈਨੂੰ ਤਾਂ ਪਤਾ ਵਾ ਨਾ। ਓ ਯਾਰ ਮੈਂ ਕੀ ਆ, ਮੈਂ ਬੇਗਮ ਆ ਤੇਰੀ, ਮੈਨੂੰ ਕੀ ਮੈਂ ਪਤਾ। ਤੈਨੂੰ ਪਤਾ ਨਾ ਤਾਂ ਮੈਂ ਕਿੱਡਾ ਭੈਣਾ ਹਾਂ। ਔਰ ਮੈਨੂੰ ਪਤਾ ਵਾ ਉਸਤਾਦ ਜੀ ਇੱਕ ਵਾਰੀ ਕਹਿ ਦੇਣ ਕਿ ਫੈਸਲ ਸਾਹਿਬ ਇੱਥੋਂ ਲੰਘਣਾ ਨਹੀਂ। ਬੇਗਮ ਵਾਲੀ ਮਿਸਾਲ ਗਲਤ ਹੈ, ਕਿਉਂਕਿ ਬੰਦੇ ਦੇ ਸਭ ਤੋਂ ਜਿਹੜੇ ਕੰਮ ਬੰਦੇ ਨੇ ਲੁਕੋਏ ਹੁੰਦੇ ਨਾ, ਉਹ ਬੇਗਮ ਤੋਂ ਲੁਕੋਏ ਹੁੰਦੇ। ਇਸ ਤੋਂ ਬੇਗਮ ਵਾਲੀ ਮਿਸਾਲ ਗਲਤ ਆ ਕਿ ਮੈਂ ਤੇਰੀ ਬੇਗਮ ਹਾਂ, ਸਾਰਾ ਪਤਾ। यानी कि साजी बेगम दूर ਦਾ ਹੀ ਰਿਸ਼ਤਾ ਵਾ ਇੱਕ ਸਾਲ। ਨਹੀਂ ਕੁਝ ਐਸੀਆਂ ਚੀਜ਼ਾਂ ਸੀਕ੍ਰੇਟਸ ਜਿਹੜੇ ਉਹ ਜ਼ਿੰਦਗੀ ਦੇ ਉਹ ਹੀ ਬੇਗਮ ਨਾਲ ਹੀ ਸ਼ੇਅਰ ਹੁੰਦੇ, ਔਰ ਕਿਸੇ ਨਾਲ ਹੁੰਦੇ ਵੀ ਨਹੀਂ ਐਸੇ। ਹੋਰ ਕਿਸੇ ਨਾਲ ਵੀ ਹੋ ਜਾਂਦੇ ਆ ਯਾਰ, 100 ਦੋਸਤ ਬੰਦੇ ਦਾ ਹੁੰਦਾ ਯਾਰ। ਹਰ ਮਸਲਾ ਵੀ ਬੇਗਮ ਨਾਲ, ਮਾਂ, ਈਵਨ ਮਾਂ ਤੱਕ ਨਾ ਵੀ, ਬਾਪ ਤੱਕ ਨਾ ਵੀ, ਹਰ ਗੱਲ ਹਰ ਕਿਸੇ ਨੂੰ ਕਰਨ ਵਾਲੀ ਨਹੀਂ ਹੁੰਦੀ ਫਰੀਦ ਸਾਹਿਬ। ਉਸਤਾਦ ਜੀ ਮੈਂ ਤੇ ਆਪਣੀ ਬੇਗਮ ਨੂੰ ਹਰ ਚੀਜ਼ ਵਿੱਚ, ਮੈਂ ਆਪਣੇ ਸਾਰੇ ਬੈਂਕਾਂ ਦੇ ਜਿੰਨੇ ਵੀ ਅਕਾਊਂਟਸ ਦੱਸੇ ਉਹਨੂੰ, ਠੀਕ ਹੈ। ਨਹੀਂ ਉਹ ਵਜ੍ਹਾ ਹੋਰ ਹੁੰਦੀ ਹੈ, ਪਤਾ ਕੀ, ਕੁਝ ਬੰਦੇ ਹੁੰਦੇ ਉਹਨਾਂ ਦਾ ਬੇਗਮ ਦੇ ਉੱਤੇ ਇੱਕ ਰੋਗ ਗੱਲਬਾਤ ਹੁੰਦੀ ਹੈ। ਜਿੱਦ ਬੇਗਮ ਨੇ ਇੱਥੇ ਸੰਗੀ ਤੇ ਨਾਂ ਰੱਖਿਆ ਵੇ, ਤੂੰ ਲੱਗਦਾ ਤੂੰ ਨਾ ਦੇ ਉਹਨੂੰ ਕਾਰਡ ਪਲਾ ਨਾਲੇ ਸਰ ਜੀ ਦੀ ਤੂੰ ਜਦੋਂ 4 ਵਜੇ ਆਉਂਦਾ ਦੁਪਹਿਰ ਨੂੰ, ਤੇ ਅਕਸਰ ਇੱਥੇ ਤੇਰੇ ਲਾਲੀ ਜੀ ਪਈ ਹੁੰਦੀ ਹੈ। ਉਹ ਇੱਕ ਦੋ ਵਾਰੀ ਪਈ ਹੈ, ਵੇਖ ਲੈ ਗੱਲ ਬਣਾ ਲਈ। ਕੀ ਗੱਲ ਜਿਹਦੀ ਵਜ੍ਹਾ ਤੋਂ ਕੀ ਹੈ? ਮੈਂ ਕਿਹਾ ਜਿਹਦੀ ਅਰਨਿੰਗ ਉਹਨੂੰ ਨਹੀਂ ਬੈਂਕਾਂ ਦੇ ਅਕਾਊਂਟਾਂ ਦਾ ਪਤਾ ਹੋਣਾ ਚਾਹੀਦਾ। ਅੱਛਾ ਵੀ ਕਿਸੇ ਟਾਈਮ ਕੈਮਰੇ ਬੰਦ ਹੋ ਜਾਣ ਤੇ ਸਮਝ ਲਓ ਵੀ ਇੱਥੇ ਲੜਾਈ ਹੋ ਪਈ। ਨਹੀਂ ਇਸ ਤੋਂ ਤੂੰ ਬੇਗਮ ਵਾਲੀ ਗੱਲ ਨਾ ਕਰ, ਮਿਸਾਲ ਗਲਤ ਦਿੱਤੀ ਨਾ ਤੂੰ ਕਿ ਵੀ ਮੈਂ ਤੇਰੀ ਬੇਗਮ ਆ ਵੀ ਤੇ ਮੈਨੂੰ ਹਰ ਚੀਜ਼ ਦਾ ਪਤਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰੀ ਮਿਸਿਸ ਨੇ ਮੈਨੂੰ ਅੱਜ ਤੱਕ ਫੈਸਲ ਸਾਹਿਬ ਇਹਨਾਂ ਚੀਜ਼ਾਂ ਨਾਲ ਮੇਰੇ ਅਕਾਊਂਟਸ ਦੇ ਸਾਰੇ ਮਸਲੇ ਹੱਲ ਕਰਦੀ। ਕੋਈ ਮੇਰਾ ਪ੍ਰੋਬਲਮ ਮੈਨੂੰ ਕਦੀ ਨਹੀਂ ਸੋਚਣ ਦਿੱਤਾ ਵੀ ਤੁਹਾਡੇ ਤੇ ਆ ਕੋਈ ਮਸਲਾ। ਉਹਨਾਂ ਨੇ ਸ਼ੁਰੂ 'ਚ ਹੀ ਕਹਿਤਾ ਸੀ ਕਿ ਤੂੰ ਅਕਾਊਂਟਸ ਵਾਲੀ ਟੈਨਸ਼ਨ ਨਹੀਂ ਲੈਣੀ। ਮੈਂ ਇੱਕ ਮਿੰਟ ਅੱਛਾ ਉਸਤਾਦ ਜੀ, ਇੱਕ ਮਿੰਟ, ਇੱਥੇ ਪਤਾ ਕੀ ਬਣਦਾ ਸੀਗਾ, ਮਾਦਰਾਂ ਇੱਥੇ ਤੁਹਾਡਾ ਬਣਦਾ ਸੀਗਾ, ਲੋ ਜੀ ਨਾਜ਼ਰੀਨ ਹੋਣਾ ਫੈਮਿਲੀ ਦੀ ਗੱਲ ਕਰਨ ਡਿਆ, ਇਹ ਸਿਰਫ ਮੇਰੀ ਵਾਰੀ ਸ਼ਿਕ ਕਿਉਂ? ਨਹੀਂ ਮੈਂ ਫੈਮਿਲੀ ਦੀ ਨਹੀਂ ਕੀਤੀ, ਮੈਂ ਤੇ ਇੰਨੀ ਗੱਲ ਕੀਤੀ ਹੈ। ਉਹਨੇ ਕਿਹਾ ਮੈਂ ਤੇਰੀ ਬੇਗਮ ਆ ਵੀ ਜਿਹੜਾ ਮੈਨੂੰ ਸਾਰਾ ਕੁਝ ਪਤਾ, ਤੇ ਮੈਂ ਉਹਨੂੰ ਕਿਹਾ ਵਾਹਦ ਬੇਗਮ ਹੁੰਦੀ ਆ ਵੀ ਜਿਹਨੂੰ ਬੰਦਾ ਬਹੁਤ ਕੁਝ ਨਹੀਂ ਵੀ ਦੱਸਦਾ ਔਰ ਬਹੁਤ ਚੀਜ਼ਾਂ ਲੁਕਾਉਂਦਾ ਵੀ ਹੈ। ਇਸ ਤੋਂ ਤੇਰੀ ਮਿਸਾਲ ਕਰਦਾ, ਇੰਨੀ ਗੱਲ ਕਹਿ ਕੇ ਮੈਂ ਮੁਸੀਬਤ 'ਚ ਫਸ ਗਿਆ ਬਸ। ਅੱਛਾ, ਅਕਾਊਂਟਸ ਸਾਰੇ ਭਾਬੀ ਦੇਖਦੀ ਹੈ। ਬੇਗਮ ਯਾਰ ਕੋਈ ਮਾਮਲਾ ਬਨ ਜਾਓ ਬੇਗਮ ਮੇਰਾ ਪ੍ਰੀਤ ਅਮਰ ਤੁਸੀਂ ਸੁਰਜ ਕਹਿੰਦੇ ਹੋ, ਬਨ ਜਾਓ ਬੇਗਮ ਮੇਰੀ। ਯਾਰ ਇਹ ਵੀ ਸਹੀ ਆ। ਤੁਸੀਂ ਵੇਖਣਾ ਹੈ ਸ਼ੋ 24 ਵਾਲਾ 42 ਵਾਲਾ ਜਿਹੜਾ ਸੀ 4 ਫਤਿਲੇ ਲੱਗੇ ਦਾ, ਉਹ 'ਚ ਤੁਹਾਨੂੰ ਇਹ ਗਾਣਾ ਆਏਗਾ। ਇਸ ਤਰ੍ਹਾਂ ਮੈਂ ਨਾ ਉਸਤਾਦ ਜੀ ਥੋੜਾ ਜਿਹਾ ਸਕੂਨ ਦੇਣਾ ਸੀ। ਪਤਾ ਕੀ ਗੱਲ, ਲੋਕ ਅੱਕ ਗਏ ਨੇ, ਬਹੁਤ ਕਰ ਲਿਆ, ਮੈਂ ਸਭ ਕੁਝ ਛੱਡਣ ਲੱਗਾ। ਅੱਛਾ ਜੀ। ਆਹੋ ਸਾਜ ਜੀ, ਮੈਂ ਅਨਗਰੀਬ ਆਫੀਸ਼ੀਅਲ ਤੋਂ ਵੀ ਰਿਜ਼ਾਈਨ ਕਰ ਦੇਣਾ, ਇਧਰ ਉਧਰੋਂ ਵੀ ਰਿਜ਼ਾਈਨ ਕਰ ਦੇਣਾ। ਤੇ ਰਾਣੇ ਜਾਤ ਨਾ ਚੱਲਾ ਫਰੀਦ ਯਾਰ ਅਸੀਂ ਫਨ ਕਰਨ ਬੈਠੇ, ਮੈਂ ਤੈਨੂੰ ਪੈਸਾ ਨਾ ਕਰੀਏ ਫਨ। ਮੈਂ ਨਾ ਆਪਣਾ ਉਸਤਾਦ ਜੀ, ਰਾਣੇ ਨੇ ਅੱਗੇ ਇਦਾਂ ਦੇ ਬੜੀ ਮੁਸ਼ਕਲ ਕੱਢੇ। ਨਹੀਂ ਉਸਤਾਦ ਜੀ ਐ ਨਾ ਗੱਲ ਕਰੋ ਤੁਸੀਂ, ਮੈਂ ਆਪਣੇ ਉਸਤਾਦ ਨੂੰ ਛੱਡ ਕੇ ਨਹੀਂ ਜਾਂਦਾ ਕਿਤੇ, ਇਹਨੇ ਜਾਣਾ ਹੀ ਨਹੀਂ। ਠੀਕ ਹੈ। ਇਹਦੇ 'ਚ ਤੇਰੀ ਵਫਾਦਾਰੀ ਘੱਟ ਆ, ਮੇਰੀ ਬਦਕਿਸਮਤੀ ਲੇਕਿਨ ਉਸਤਾਦ ਜੀ ਮੈਂ ਨਾ ਕਿਸੇ ਦਿਨ ਸੱਚੀ ਮੁੱਚੀ ਉਸਤਾਦ ਜੀ ਪਤਾ ਕੀ ਗੱਲ, ਕੁਝ ਖਾ ਕੇ ਸੌ ਜਾਣਾ। ਨਹੀਂ ਉਸਤਾਦ ਜੀ ਕਸਮ ਵਾਲੀ ਗੱਲ ਹੈ, AK 47 AK-47 ਤੇ ਚੱਲ ਜਾਣਾ। ਠੀਕ ਹੈ। ਮੈਂ ਤੁਸੀਂ ਇੱਥੇ 42 ਤੇ ਆ, ਮੈਂ 47 ਤੇ, ਮੈਂ ਸਿਟੀ 47 ਤੇ ਚੱਲਿਆ, ਸਿਟੀ AK-47। ਮੈਂ ਕਈਆਂ ਨੂੰ ਚੰਗਾ ਨਹੀਂ ਲੱਗਦਾ, ਮੈਂ ਅਨਕਰੀਬ ਸਾਰਾ ਕੁਝ ਛੱਡ ਦੇਣਾ, ਮੈਂ ਇੰਪੋਰਟ ਐਕਸਪੋਰਟ। ਅਗਰ ਤੂੰ ਇਸ ਵਜ੍ਹਾ ਤੋਂ ਛੱਡਣਾ ਨਾ ਕਿ ਤੂੰ ਕਈਆਂ ਨੂੰ ਚੰਗਾ ਨਹੀਂ ਲੱਗਦਾ, ਤੇ ਤੂੰ ਕਈ ਸਾਲ ਪਹਿਲੇ ਛੱਡ ਚੁੱਕਿਆ ਹੁੰਦਾ। ਹਾਏ ਹਾਏ ਹਾਏ, ਨਹੀਂ ਉਸਤਾਦ ਜੀ, ਫਿਰ ਤੇ ਤੇਰਾ ਦੁਨੀਆ ਤੋਂ ਛੱਡ ਕਈ ਚਾਹੁੰਦੇ ਵੀ ਨੇ, ਇੱਥੇ ਸਾਡੇ ਆਪਸ ਦੇ ਵਿੱਚ ਸੀ, ਤੁਹਾਨੂੰ ਨਹੀਂ ਪਤਾ ਉਸਤਾਦ ਜੀ, ਤੁਸੀਂ ਮੈਂ ਚਾਹੁੰਦਾ ਨਹੀਂ ਮੈਨੂੰ ਦੱਸਣ ਦਿਆ, ਤੁਸੀਂ ਮੈਂ ਚਾਹੁੰਦਾ ਵਾਂ
ਕਿ ਮੈਂ ਛੱਡ ਦਵਾਂ। ਮੈਂ ਤਾਂ ਡੀਪੀ ਲਾਈ 2 ਦਿਨ ਹੋ ਗਏ, ਗੁੱਡ ਬਾਏ एवरीवन। ਓਏ ਯਾਰ ਵਾਹ। ਜੀ ਚਾਹੁੰਦੇ ਅੱਜ ਤੋਂ ਬਾਅਦ ਆਪਾਂ ਨਹੀਂ ਚਾਹੁੰਦੇ। ਤਾਂ ਹੀ ਤੁਹਾਨੂੰ ਨਹੀਂ ਪਤਾ ਤੁਸੀਂ ਸੱਪ ਪਾਲਣ ਡੇ ਹੋ, ਠੀਕ ਹੈ। ਪਾਲ ਕੇ ਅਸਦਹੇ ਬਣਾਉਂਦੇ ਹੋ ਬਲਕਿ। ਔਰ ਇਹ ਮਜ਼ਦਿਆਂ ਤੇ ਜਾਣ ਵਾਲੇ ਨੇ। ਨਹੀਂ ਭਾਈ, ਮੈਂ ਕਈਆਂ ਨੂੰ ਨਹੀਂ ਚੰਗਾ ਲੱਗਦਾ। ਮੈਂ ਨਹੀਂ ਇੱਕ ਦੋ ਕਰੈਕਟਰ ਇੱਕੋ ਹੀ ਸੀ ਜਿਹੜਾ ਮੈਂ ਪਾਲਿਆ ਸੀ, ਉਹ ਚਲਾ ਗਿਆ। ਇੱਕ ਦੋ ਉਸਤਾਦ ਜੀ ਹਜੇ ਤੁਹਾਨੂੰ ਨਹੀਂ ਪਤਾ ਕਈਆਂ ਦਾ, ਨਹੀਂ ਠੀਕ ਹੈ। ਮੈਂ ਜੈਨੂਨ ਕਹਿਣ ਡਿਆ, ਕਈਆਂ ਦਾ ਨਹੀਂ ਪਤਾ, ਛੁਪੇ ਠੀਕ ਹੈ ਨਾ। ਛੁਪੇ ਰੁਸਤਮ ਨੇ ਇਹ ਸੱਪ ਮਾਰ ਕੇ ਸੁੱਟੂ ਤੇ ਜਾਵੇ ਸੁੱਟੂ। ਨਹੀਂ ਇਹ ਉਹ ਸਾਪਾ ਜਿਹੜਾ ਡੰਗ ਵੀ ਮਾਰੇ ਤੇ ਛਾਵੇਂ ਮਾਰਦਾ। ਮੈਂ ਉਸਤਾਦ ਜੀ ਇਹ ਕਹਿੰਦਾ ਯਾਰ ਛਾਵੇਂ ਆ ਜਾ, ਮੇਰੇ ਕੋਲ ਧੁੱਪੇ ਨਹੀਂ ਜਾਇਆ ਜਾਂਦਾ। ਆਹੋ, ਮੈਂ ਇੰਪੋਰਟ ਐਕਸਪੋਰਟ ਦਾ ਸ਼ੁਰੂ ਕਰਨ ਲੱਗਾ। ਓਏ ਉਹ ਨਾ ਕਰੀ ਯਾਰ, ਨਹੀਂ ਭਾਈ, ਇਹ ਅੱਗੇ ਵੀ ਤੂੰ ਕਰਦਾ ਰਿਹਾ ਇਹ। ਨਹੀਂ ਠੀਕ ਆ, ਅੱਛਾ ਮੈਂ ਭਰਾਵਾ ਇਹਦਾ ਬਿਲਕੁਲ ਅੱਛਾ ਫੈਸਲਾ ਨੂੰ ਬੜੀ ਦੇਰ ਪਹਿਲੇ ਕਰ ਲੈਣਾ ਚਾਹੀਦਾ। ਉਸਤਾਦ ਜੀ ਬਸ ਨਾਲ ਇੱਥੇ ਤੱਕ ਹੀ ਠੀਕ ਸੀਗਾ, ਅੱਗੋਂ ਦੱਸਣਾ ਨਾ ਤੁਸੀਂ ਲੱਗੇ ਜਿਹੜੀ ਜਗ੍ਹਾ ਤੇ ਹੁਣ ਉਹੀ ਚੀਜ਼ ਪਾਕਿਸਤਾਨ ਚ 2000 ਰੁਪਏ ਚ ਵੇਚਣੀ, ਉਹੀ ਚੀਜ਼ ਦੁਬਈ ਜਾ ਕੇ 600 ਦਿਰਹਮ ਚ ਵੇਚਣੀ। ਭੈਣ ਫਾਇਦਾ ਵਾ ਫਾਇਦਾ ਸਹੀ ਗੱਲ, ਐਕਸਪੋਰਟ ਲੱਖ ਤੇਰੀ ਜ਼ਿੰਦਗੀ ਤੇ ਵੈਸੇ ਤੇ ਤੇਰੀ ਸੋਚ ਤੇ ਵੀ। ਬਹੁਤ ਸਾਰੇ ਕਾਰੋਬਾਰੀ ਬੰਦੇ ਸਿਰਫ ਇਸ ਤੋਂ ਇੱਥੋਂ ਜਾਂਦੇ ਨੇ ਕਿ ਯਾਰ ਇਹੀ ਚੀਜ਼ ਅਸੀਂ ਇੱਥੇ 1500 ਦੀ ਵੇਚ ਰਹੇ ਹਾਂ। ਯਾਰ ਤੁਸੀਂ ਨਾ ਕਰੋ ਗੱਲ। ਇਹੀ ਚੀਜ਼ ਅਗਰ ਅਸੀਂ ਦੁਬਈ ਲੈ ਜਾਈਏ ਤੇ 500 ਦਿਰਹਮ ਦੀ ਵਿਕਣੀ। 500 ਦਿਰਹਮ 8 5 4 4 500 ਦਿਰਹਮ ਕਿੰਨਾ ਬਣਦਾ? 40000 ਰੁਪਏ। ਉਹ ਕਿਰਾਇਆ ਕਰੂਆ ਪਾ ਕੇ ਉਹਨੇ ਜੀ ਪੈ ਜਾਂਦਾ 1500 ਦੀ। ਉਹ ਉਹਨੇ ਜੀ ਪੈ ਜਾਂਦਾ। ਮੇਰੀ ਗੱਲ ਸੁਣ, ਇਹਨੇ ਕਰਨਾ ਹੀ ਤੂੰ ਗੱਲ ਸਮਝ ਨਹੀਂ ਰਿਹਾ। ਮੈਂ ਹੀ ਤਾਂ ਸਮਝ 500 ਦਿਰਹਮ ਲੈ ਜਾ ਕੇ ਮਿੰਟ 8 5 40 40 35000 ਰੁਪਏ 78 ਰੁਪਏ ਦਾ ਵੇਚ ਨਾ 35000 ਰੁਪਏ ਦੀ ਚੀਜ਼ ਉੱਥੇ ਵਿਕਣੀ, ਇੱਥੇ 1500 ਦੀ ਵਿਕਣੀ। ਤੇ ਖਤਰੇ ਲੈਦਾ ਕਿ ਚੋਰੀ ਨਾ ਹੋ ਜਾਏ, ਡਾਕਾ ਨਾ ਪੈ ਜਾਏ, ਮੈਂ ਸੇਲ ਕਰਕੇ ਜਾਂਦਾ ਹਾਂ ਗਨ ਪੁਆਇੰਟ ਤੇ ਕੋਈ ਪੈਸੇ ਲੁੱਟ ਲਏ। ਉੱਥੇ ਫਿਜ਼ੀਕਲੀ ਕ੍ਰਾਈਮ ਤੇ ਆਏ ਨਹੀਂ। ਸਹੀ ਗੱਲ, ਬਸ ਠੀਕ ਹੈ ਜੀ। ਨਹੀਂ ਇਦਾਂ ਦੇ ਸਾਜੀ ਫਿਰ ਇਹਦਾ। ਔਰ ਉੱਥੇ ਇਜਾਜ਼ਤ ਵੀ ਆ ਕਿ ਵੀ ਤੁਸੀਂ ਮਤਲਬ ਨਾਰਮਲ ਤਰੀਕੇ ਨਾਲ ਕੋਈ ਚੀਜ਼ ਲਾਇਸੈਂਸ ਲਵੋ, ਤੁਸੀਂ ਕਿਸੇ ਚੀਜ਼ ਦਾ ਲਾਇਸੈਂਸ ਲਵੋ, ਤੁਸੀਂ ਆਪਣੇ ਪ੍ਰੋਡਕਟ ਲਿਆਓ, ਤੁਸੀਂ ਤੇ ਵੇਚੋ। 1 ਰੁਪਿਆ 78 ਰੁਪਏ ਨੇ। ਸਹੀ ਗੱਲ। ਇਹ ਵੀ ਤਰ੍ਹਾਂ ਕਿ 3000 ਰੁਪਏ ਦੀ ਲੈ ਲਓ ਕੋਈ ਇੱਕ ਮਿਸਾਲ, ਆਹੋ ਸਰ ਬਹੁਤ ਤੇਰੀ ਚੀਜ਼ ਇੱਕ ਨੰਬਰ ਹੋਵੇ ਤੇ। ਅਰਬੀ ਜੇ ਦਿਰਹਮ ਦਾ ਰੇਟ ਜ਼ਿਆਦਾ ਵਾ ਤੇ ਉਹ ਉੱਥੇ ਹੀਟ ਵੀ ਤੇ ਜ਼ਿਆਦਾ ਨਾ, ਗਰਮੀ ਗੁਰਮੀ ਇਹ ਨਹੀਂ ਉੱਥੇ ਏਸੀ ਉਹ ਨਹੀਂ ਏਸੀ ਵਾਲਾ ਸਾਡੀ ਉੱਥੇ ਤੁਸੀਂ ਅਗਰ ਉਹਦੀ ਦੁਕਾਨ ਪਾਉਣੀ ਹੈ ਕਿਸੇ ਚੀਜ਼ ਦੀ ਪ੍ਰੋਡਕਟ ਦੀ, ਜਾਂ ਆਨਲਾਈਨ ਵੇਚਣੀ ਹੈ, ਜਾਂ ਤੁਸੀਂ ਮਤਲਬ ਕੋਈ ਐਪ ਦੇ ਥਰੂ ਕਿਸੇ ਚੀਜ਼ ਦੇ, ਤੇ ਉਹ ਸਾਰਾ ਤੁਹਾਡੀ ਆਨਲਾਈਨ ਆ। ਅਗਰ ਦੁਕਾਨ ਹੋ ਤਾਂ ਏਸੀ ਨੇ ਫੁੱਲ ਏਸੀ, ਮਤਲਬ ਚਿਲ ਮਾਹੌਲ ਆ ਗੱਡੀਆਂ 'ਚ ਵੀ। ਹਾਂ ਇੱਥੇ ਟੈਕਸ ਬਹੁਤ ਪੈਂਦਾ ਵਾ, ਉਹ ਤਾਂ ਠੀਕ ਆ। ਚਲੋ ਅੱਛਾ, ਇੰਪੋਰਟ ਐਕਸਪੋਰਟ ਦਾ ਤੂੰ ਕੰਮ ਕਰਨਾ। ਨਹੀਂ ਉਸਤਾਦ ਜੀ, ਵੈਸੇ ਮੈਂ ਨਾ ਤੰਗ ਆ ਗਿਆ ਵਾ ਹੁਣ। ਨਹੀਂ ਮੈਂ ਤੇ ਇਸ ਹੱਕ 'ਚ ਵਾ ਨਾ ਕਿ ਤੁਸੀਂ ਵੇਖ ਲਓ ਕਿ ਜੇ ਪਾਕਿਸਤਾਨ ਅਸੀਂ ਇੱਕ ਟਰਾਈ ਕਰ ਲਈਏ ਤਾਂ ਤੁਸੀਂ ਕਿਹੜੀ ਪ੍ਰੋਡਕਟ ਕਿਹੜੀ ਵੇਚਣੀ? ਮੈਂ ਜਿਹੜੀ ਵੀ ਵੇਚਾਂਗਾ, ਲੇਕਿਨ ਅਕਾਊਂਟ ਸਾਰਾ ਹੈਂਡਲ ਮੈਂ ਆਪ ਹੀ ਕਰਦਾ, ਠੀਕ ਹੈ। ਬੇਗਮ ਨਹੀਂ ਕਰਦੀ ਵੀ, ਮੈਂ ਆਪ ਕਰਦਾ। ਨਹੀਂ ਬੇਗਮ ਦੀ ਤਾਂ ਗੱਲ ਹੋ ਜਾਂਦੀ, ਉਹ ਤਾਂ ਮੌਕੇ ਹੀ ਗੱਲ। ਤੂੰ ਇਹ ਦੱਸ ਕਿ ਤੂੰ ਇੰਪੋਰਟ ਐਕਸਪੋਰਟ ਕਿਹੜੀ ਕੀ ਕਰਨਾ? ਉਸਤਾਦ ਜੀ ਬੇਸਿਕ ਤੌਰ ਤੇ ਮੈਂ ਨਾ ਖਿਲੌਣੇ ਬਣਾ ਰਹੇ ਉਸਤਾਦ ਜੀ ਇਹ। ਨਹੀਂ ਉਸਤਾਦ ਜੀ, ਮੈਂ ਬੇਸਿਕ ਤੌਰ ਤੇ ਨਾ ਖਾਣੇ ਦਾ ਕਰਾਂਗਾ, ਰੈਸਟੋਰੈਂਟ ਟਾਈਪ। ਓਕੇ, ਉਹ ਮੈਂ ਮੇਰੇ ਨਹੀਂ ਉਹਦੇ ਚ ਇੰਪੋਰਟ ਐਕਸਪੋਰਟ ਕੀ ਉੱਥੋਂ ਪਾਲਕ ਮੰਗਾਏਗਾ ਤੂੰ? ਇਹ ਕਿਹੜੇ ਇੰਪੋਰਟ? ਉਸਤਾਦ ਜੀ ਉਹ ਮੈਂ ਗਾਰਮੈਂਟਸ ਦਾ ਕਰਾਂਗਾ, ਉਹ ਇੰਪੋਰਟ ਐਕਸਪੋਰਟ। ਉੱਥੇ ਖਾਣੇ ਪਾਣੇ ਦਾ, ਉੱਥੇ ਗਾਰਮੈਂਟਸ। ਉਹ ਇੰਪੋਰਟ ਐਕਸਪੋਰਟ ਜਿਹੜਾ ਉਹ ਗਾਰਮੈਂਟਸ ਕਰਾਂਗਾ। ਕਿਹੜੇ ਮੁਲਕ, ਮਤਲਬ ਪਾਕਿਸਤਾਨ ਮੰਗਾਏਗਾ ਜਾਂ ਪਾਕਿਸਤਾਨ ਚੋਂ ਭੇਜੇਗਾ, ਜਾਂ ਇੱਥੋਂ ਵੀ ਭੇਜੇਗਾ ਉੱਥੋਂ ਵੀ ਮੰਗਾਏਗਾ? ਉਸਤਾਦ ਜੀ ਮੈਂ ਸਿਰਫ ਸ਼ਹਿਰੋਂ ਬਾਹਰ ਭੇਜਾਂਗਾ, ਇੱਥੇ ਕੋਲ ਭਾਈਜਾਨ ਤੁਸੀਂ ਟਰੈਕ ਸੂਟ, ਗਾਰਮੈਂਟਸ, ਜਰਸੀਆਂ, ਸਵੈਟਰ, ਟਰੋਜ਼ਰ, ਸਵੇਟ ਸ਼ਰਟ ਆਹੋ, ਹਾਂ ਸ਼ਰਟਾਂ, ਟੀ ਸ਼ਰਟਾਂ, ਦੂਜੀਆਂ ਸ਼ਰਟ, ਇਹ ਸ਼ਰਟਾਂ ਤੈਅ ਕਰ ਲੈਣਾ ਨਾ ਪਹਿਲਾਂ ਤੂੰ ਸਾਰੀਆਂ ਸ਼ਰਟਾਂ ਨੂੰ ਤੈਅ ਕਰ ਲੈਣਾ। ਆਹੋ ਸ਼ਰਟਾਂ ਤੈਅ ਕਰ ਗਈ ਜਿਹੜੀ ਸ਼ਰਟਾਂ ਤੈਅ ਕਰਕੇ ਮਾਲ ਵੇਚਦਾ ਤੂੰ। ਆਹੋ। ਨਹੀਂ ਉਹ ਕਿੰਨੇ ਸਾਲ ਤੱਕ ਮਤਲਬ? ਪੂਰਾ ਕਾਰਟੂਨ, ਸਮਾਲ ਮੀਡੀਅਮ ਲਾਰਜ ਐਕਸਲ। ਅੱਛਾ ਦੇਖੋ ਯਾਨੀ ਸਾਰੇ ਸਾਈਜ਼ ਹੈ। ਆਹੋ ਉਸਤਾਦ ਜੀ। ਅੱਛਾ ਚਲੋ, ਅੱਛਾ ਹੁਣ ਤੂੰ ਇਹ ਬਾਹਰੋਂ ਮੰਗਵਾਏਗਾ ਜਾਂ ਇੱਥੋਂ ਭੇਜੇਗਾ? ਨਹੀਂ ਉਸਤਾਦ ਜੀ ਇੱਥੋਂ ਤਿਆਰ ਕਰਾਂਗੇ। ਅੱਛਾ ਦੱਸ ਨਾ, ਇੰਪੋਰਟ ਐਕਸਪੋਰਟ ਦੇ ਵਿੱਚ ਲਾਗੇ ਵਾਲਾ ਕਿਹੜਾ ਕਾਰੋਬਾਰ ਹੁੰਦਾ? ਲਾਗੇ ਦੂਜੇ ਮੁਲਕ 'ਚ ਹੁੰਦਾ ਇੰਪੋਰਟ ਐਕਸਪੋਰਟ, ਦੂਜੇ ਸ਼ਹਿਰ 'ਚ ਵੀ ਹੋ ਜਾਂਦਾ। ਮੈਂ ਤੈਨੂੰ ਇਹ ਸਮਝਣਾ ਚਾਹ ਰਿਹਾ, ਤੇਰੇ ਕੋਲੋਂ ਕਲੀਅਰ ਨਹੀਂ ਤੂੰ ਕਰ ਰਿਹਾ ਕਿ ਤੂੰ ਗਾਰਮੈਂਟਸ ਬਾਹਰੋਂ ਮੰਗਵਾਏਗਾ, ਇੱਥੋਂ ਬਾਹਰ ਭੇਜੇਗਾ, ਕਿਹੜੇ ਮੁਲਕ 'ਚ ਭੇਜੇਗਾ? ਉਸਤਾਦ ਜੀ ਟਾਟਾ ਮਾਰਕੀਟੋਂ ਕੱਪੜਾ ਲੈਣਾ, ਇੱਥੋਂ ਅਸੀਂ ਆਪ ਤਿਆਰ ਕਰਨਾ, ਠੀਕ ਹੈ। ਕੰਟੇਨਰ ਵਗੈਰਾ ਇਹ ਮੈਂ ਆਪਣੇ ਨਿੱਕੇ ਵੀਰ ਨੂੰ ਪਾਸ ਨੂੰ ਆਪਣੇ ਨਾਲ ਰੱਖਾਂਗਾ। ਠੀਕ ਹੈ, ਇਹ ਆਣਾ ਜਾਵੇ ਮੋਸਟ ਵੈਲਕਮ ਉਸਤਾਦ ਜੀ, ਮੈਂ ਅੱਕ ਲਾਲ ਦੀ ਜਿਹੜਾ ਵੀ, ਠੀਕ ਹੈ। ਅੱਛਾ ਠੀਕ ਹੈ। ਹਾਂਜੀ ਮੁਲਕ ਕਿਹੜੇ ਦੇ ਨਾਲ ਕੰਮ ਕਰਨਾ?
ਉਸਤਾਦ ਜੀ ਮੇਰੇ ਹਜੇ ਤੇ ਅਸੀਂ ਛੋਟੇ ਪੈਮਾਨੇ ਤੇ ਆ ਨਾ, ਕੋਈ ਵੀ ਮੁਲਕ ਮੈਨੂੰ ਕਹੇਗਾ ਮੈਂ ਉਹਦੇ ਨਾਲ ਵੈਲਕਮ ਕਰਾਂਗਾ, ਉਹਨੂੰ ਕਹਾਂਗਾ ਵੀ ਬਿਸਮਿਲ੍ਲਾ ਕਰ ਸਾਡੇ ਨਾਲ ਮਿਲ। ਤੇਰੇ ਕੋ ਕਿੰਨਾ ਕੁ ਮਾਲ, ਕਿੰਨਾ ਕੁ ਮਤਲਬ ਕਿੰਨੇ ਕੁ ਮਾਲ ਨਾਲ, ਕਿੰਨੇ ਕੁ ਸਰਕਲ ਤੋਂ, ਕਿੰਨੇ ਕੁ ਇਨਵੈਸਟਮੈਂਟ ਨਾਲ? ਬਜਟ ਕੀ ਉਸਤਾਦ ਜੀ ਬੇਸਿਕ ਤੌਰ ਤੇ ਮੈਂ ਕੋਈ ਲੱਖਾਂ ਕਰੋੜਾਂ ਦੀ ਗੇਮ ਨਹੀਂ ਕਰਾਂਗਾ, ਕੋਈ 5 ਲੱਖ ਦੇ ਰੌਂਡ ਅਬਾਊਟ ਸਟਾਰਟ ਕਰਾਂਗਾ ਮੈਂ ਛੋਟੇ ਲੈਵਲ ਤੋਂ। ਪਾਕਿਸਤਾਨੀ 5 ਲੱਖ ਨਾਲ? ਪਾਕਿਸਤਾਨੀ 5 ਪਾਕਿਸਤਾਨੀ 5 ਲੱਖ ਨਾਲ ਤੋਂ ਇੰਪੋਰਟ ਐਕਸਪੋਰਟ ਕਰੇਗਾ? ਹਾਂਜੀ ਉਸਤਾਦ ਜੀ ਠੀਕ ਹੈ। ਇੱਕ ਨਹੀਂ ਹੋਣਾ ਕੱਲਾ। ਮੈਨੂੰ ਹੁਣ ਜਿਹੜਾ ਹੈ ਠਹਿਰ ਜਾ, ਵਿੱਚ ਬੋਲਿਆ ਨੂੰ ਬੋਲ ਲੈਂਦੇ, ਉਹਦੀ ਹੁਣ ਪੂਰੀ ਉਹਨਾਂ ਜੋ ਵੀ ਕਹਿੰਦਾ ਉਹਦੀ ਗੱਲ ਤੇ ਲੱਗਣ ਦੇ ਕੁਛ ਸੋਚ। ਤਾਂ ਜੀ 5 ਲੱਖ ਚ ਇੱਕ ਨਹੀਂ ਹੋਣਾ ਕੰਮ ਹੈ, ਇਹ 2 ਕਰਨ ਦੇ ਨਾਲ। ਬਸ ਬਸ ਜ਼ਿੰਦਾਬਾਦ। ਉਹ ਜਿਹੜਾ ਇੰਪੋਰਟ ਤੇ ਐਕਸਪੋਰਟ ਕਿਹਾ ਨਾ, ਉਹ ਸਮਝਣ ਦੇ 2 ਕੰਮ ਨੇ। 2 ਕੰਮ ਆ ਜਾਂ ਇੰਪੋਰਟ ਹੋਣੀ ਜਾਂ ਐਕਸਪੋਰਟ ਹੋਣੀ। ਜਾਂ ਇੱਕ ਹੀ ਹੋਣਾ। ਮੈਂ ਹੁਣ ਤੁਹਾਨੂੰ ਇਹਦੀ ਸ਼ੇਕ ਦੱਸ ਦਿੰਦਾ, ਮੇਰੇ ਦੋਸਤ ਕਰਦੇ ਨੇ ਨਾ ਸ਼ੇਕ ਵੀ ਸ਼ੱਕ ਹੁੰਦਾ ਇਹਦੇ ਚ। ਹੈ ਸ਼ੇਕ ਹੁੰਦਾ ਵਾ ਉਸਤਾਦ ਜੀ, ਗਾਰਮੈਂਟਸ ਦਾ ਕੰਮ ਜਿਹੜਾ ਹੁੰਦਾ ਜ਼ਿਆਦਾ ਕ੍ਰੈਡਿਟ ਤੇ ਹੁੰਦਾ। ਮੈਂ ਉਹ ਮਾਲ ਬਣਵਾ ਲੈਣਾ, ਕੰਟੇਨਰ ਦਾ ਸੌਦਾ ਮਾਰਨਾ, ਅੱਗੇ ਭੇਜ ਕੇ ਪਿੱਛੇ ਕਮਿਸ਼ਨ ਰੱਖ ਕੇ ਤੇ ਉਹ ਸਾਰਾ ਕੁਝ ਸਿੱਧਾ ਪੱਧਰਾ ਹੋ ਜਾਣਾ। ਕੰਟੇਨਰ ਜੇ ਵਾਪਸ ਆ ਗਿਆ ਤੇ ਕੰਡਮ ਹੋਇਆ। ਵਾਪਸ ਨਹੀਂ ਆਉਂਦਾ ਹੈ ਕੰਡਮ? ਹਾਂਜੀ ਤਾਜੀ ਪੀਸ ਕਈ ਕੰਡਮ ਹੁੰਦੇ ਆ, ਰਿਜੈਕਟ ਖਰਾਬ ਪੀਸ ਨੂੰ ਮਾਰਕੀਟ ਦੀ ਲੈਂਗੁਏਜ ਚ ਕੰਡਮ ਪੀਸ ਕਹਿੰਦੇ। ਹਾਂਜੀ, ਤੇ ਉਹ ਕਿੱਧਰ ਪਾਣੀ ਜਿਹੜੀ ਹਾਂ ਸ਼ਾਰਟ ਫਾਲ ਜਿਹੜੀ ਹੁੰਦੀ। ਹੁਣ ਉਹਨੂੰ ਸਮਝ ਆਈ ਕਿਉਂਕਿ ਉਹ ਕਰਦਾ ਰਿਹਾ ਨਾ ਤੇ ਫੈਕਟਰੀ। ਹਾਂਜੀ। 5 ਲੱਖ ਰੁਪਏ ਨਾਲ ਤੁਹਾਨੂੰ ਮੈਂ ਕਾਰੋਬਾਰ ਦੱਸਾਂ। ਦੱਸੋ। 5 ਲੱਖ ਰੁਪਇਆ ਤੁਸੀਂ ਪਹਿਲੇ ਸ਼ੋਅ ਕਰਾ ਦਿਓ ਮੈਨੂੰ ਹਾਂਜੀ ਕਿ ਅੱਜ ਮੇਰੇ ਕੋਲ 5 ਲੱਖ ਰੁਪਇਆ। ਓਕੇ। ਤੁਹਾਨੂੰ ਮੈਂ ਉਹਦੇ ਵਿੱਚੋਂ 35 ਤੋਂ 40 ਹਜ਼ਾਰ ਰੁਪਇਆ ਮਹੀਨੇ ਦਾ ਬਿਹਤਰੀਨ ਕੰਮ, ਤੁਸੀਂ ਕੁਝ ਨਹੀਂ ਕਰਨਾ, ਤੁਹਾਨੂੰ 35 ਤੋਂ 40 ਹਜ਼ਾਰ ਮਹੀਨੇ ਦਾ ਆਈ ਜਾਏਗਾ। ਕੰਮ ਕੀ ਉਸਤਾਦ ਜੀ? ਕੰਮ ਹੱਕ ਲਾਲ ਦਾ, ਕੋਈ ਸੂਦ ਕੋਈ ਗੱਲਬਾਤ ਕੁਝ ਨਹੀਂ। ਓਕੇ। ਫਿਰ ਉਹਨਾਂ ਨੇ ਕਰਨਾ 5 ਲੱਖ ਲੇਕਿਨ ਤੁਸੀਂ ਮੈਨੂੰ ਸ਼ੋਅ ਕਰਵਾਉਣਾ। 10 ਲੱਖ ਰੁਪਈਆ ਕਰਾਤਾ, ਆਵਾਜ਼ ਦੇ ਦਿਓ। ਅੱਛਾ ਆਵਾਜ਼ ਹੈ ਮੇਰੀ, 10 ਲੱਖ ਰੁਪਈਆ ਆਵਾਜ਼ ਹੈ ਮੇਰੀ। ਉਸਤਾਦ ਜੀ 10 ਲੱਖ ਰੁਪਈਆ ਫੈਸਲ ਸਾਹਿਬ ਨੂੰ ਤੁਸੀਂ ਕਿਹਾ ਵਾ। ਸ਼ੋਅ ਜਾਂ ਮੇਰੀ ਵੀ ਆਵਾਜ਼ ਹੀ 35,000 ਮਹੀਨਾ ਆਈ ਜਾਏਗਾ ਤੁਹਾਨੂੰ। ਆਹੋ ਆਵਾਜ਼ ਤੋਂ ਬਾਅਦ ਲਓ ਜੀ, ਮੁਬਾਰਕ ਹੋਵੇ, ਆਪਣਾ ਕਾਰੋਬਾਰ ਚੱਲ ਪਿਆ। ਨਹੀਂ, ਇਹ ਸਾਡੀ- ਮੇਰੀ ਵਜ੍ਹਾ ਤੋਂ ਹੀ ਮੈਂ ਤੈਨੂੰ ਕਹਤਾ ਜੋ ਕੁਝ ਵੀ ਬਣਿਆ ਤਾਂ। ਬੇਸਿਕ ਹੈ ਨਾ ਉਸਤਾਦ ਜੀ, ਮੈਂ ਜਨਵਰੀ ਤੋਂ ਸਟਾਰਟ ਕਰਾਂਗਾ ਨਵੇਂ ਸਾਲ ਦੇ ਐਂਡ ਤੇ। ਠੀਕ ਹੈ, ਜਨਵਰੀ ਦੇ ਲਾਸਟ ਦੇ ਵਿੱਚ ਮੈਂ ਇਨਸ਼ਾਅੱਲਾ ਤਾਲਾ, ਜਨਵਰੀ ਫਰਵਰੀ, ਠੀਕ ਹੈ। ਕਿਉਂਕਿ ਉਸਤਾਦ ਜੀ ਮੇਰਾ ਆਪਰੇਟ ਹੈਗਾ, ਤੁਹਾਨੂੰ ਪਤਾ ਹੈ। ਇਹਦਾ ਨਾ ਇੱਕ ਤਲਕ ਵਾਲਾ ਇਹਦਾ ਨਹੀਂ, ਮਤਲਬ ਇੱਕ ਜਾਣਦਾ ਇੱਕ ਬੰਦੇ ਨੂੰ, ਤੇ ਉਹ ਜੈਨਵਨ ਇਹ ਕੰਮ ਕਰਦਾ ਇੰਪੋਰਟ ਐਕਸਪੋਰਟ ਜੀ। ਹਾਂ ਸਮਝ ਗਿਆ? ਜੈਨਵਨ ਬਹੁਤ ਸਾਰੇ ਸਮਝ ਗਏ। ਕਿਸੇ ਦਾ ਕਰਦਾ ਸੀ ਨਾ ਵਿੱਚ, ਮਤਲਬ ਜਿੱਦਾਂ ਬ੍ਰੋਕਰ ਹੁੰਦੇ ਨੇ ਕਰਿਆਨੇ ਚ ਕੱਪੜੇ ਦੇ, ਇਹ ਬ੍ਰੋਕਰੀ ਕਰਦਾ ਸੀ। ਤੇ ਫੈਸਲ ਨੂੰ ਮਿਲਿਆ, ਫੈਸਲ ਕਹਿੰਦਾ ਸੁਣਾਓ ਭਾਜੀ ਕੰਮ ਜਾ, ਕਹਿੰਦਾ ਸ਼ੁਕਰ ਅੱਲਾ ਦਾ, ਹੁਣ ਆਪਣਾ ਸ਼ੁਰੂ ਕਰ ਲਿਆ। ਫੈਸਲ ਸਾਹਿਬ ਗੱਲ ਇਹ ਹੈ, ਤੁਹਾਨੂੰ ਅੱਲਾ ਪਾਕ ਰਿਜ਼ਕ ਦੇ ਰਿਹਾ। ਪਹਿਲੇ ਮਹੀਨਾ 6 ਮਹੀਨੇ ਸਾਲ 2 ਸਾਲ ਥੋੜਾ ਜਿਹਾ ਕੁਝ ਇਕੱਠਾ ਕਰੋ, ਠੀਕ ਹੈ ਨਾ? ਫੌਰਨ ਹੀ ਨਹੀਂ, ਥੋੜਾ ਸਬਰ ਦੇ ਨਾਲ ਕੰਮ ਕਰੀਦਾ। ਅਗਰ ਤੁਹਾਡੇ ਕੋਲ ਮੰਥਲੀ ਲੱਖ ਰੁਪਇਆ ਬਚ ਰਿਹਾ, ਉਹਨੂੰ ਤੁਸੀਂ ਜੋੜੋ। ਜਦੋਂ ਤੁਹਾਡੇ ਕੋਲ 20-25 ਲੱਖ ਹੋ ਜੇ ਫਿਰ ਕੁਝ ਸੋਚੋ। ਇਹ ਸਾਡੀ ਪਾਕਿਸਤਾਨੀਆਂ ਨੂੰ ਇਹ ਵੀ ਬੜਾ ਹੈਗਾ ਰੌਲਾ, ਪੰਜਾਬੀਆਂ ਨੂੰ ਖਾਸ ਕਰ, ਕਿ ਇੰਜ ਕਰਕੇ ਕੋਈ ਤਨਖਾਹ ਲੱਗੀ ਹੈ ਤੇ ਤਨਖਾਹ ਇੰਨੀ ਕੁ ਅੱਛੀ ਲੱਗ ਗਈ ਹੈ ਵੀ ਉਹਦੇ ਵਿੱਚੋਂ ਕੋਈ 10-20 ਹਜ਼ਾਰ ਮਹੀਨੇ ਦਾ ਬਚਣ ਲੱਗ ਪਿਆ, ਤੇ ਹਾਲੇ ਤਨਖਾਹ ਲੱਗੀ ਹੈ ਤੇ ਉਸ 10-20 ਹਜ਼ਾਰ ਦੇ ਬਿਹੇਵ ਤੇ ਕਿੰਨੇ ਪੰਗੇ ਪਾ ਲੈਣੇ ਆ, ਕਮੇਟੀਆਂ ਵੀ ਪਾ ਲੈਣੀਆਂ ਵਾ, ਫਲਾਂ, ਜਿਵੇਂ ਲਾਈਫ ਟਾਈਮ ਦਿਲ ਕਰੇ ਤੀਜੇ ਮਹੀਨੇ ਜਵਾਬ ਹੋ ਜੇ। ਸਹੀ ਇਸ ਤੋਂ ਸਰ ਥੋੜਾ ਧੰਮਲ ਦੇ ਨਾਲ ਆਪਣੇ ਕੋਲ ਪਹਿਲੇ ਸਾਰਾ ਕੁਝ ਕਰਕੇ ਫਿਰ ਉਹਦਾ ਸਿਰ ਰੱਖ ਲਓ ਜੀ। ਨਾਜ਼ਰੀਨ, ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰੱਖਾ।